ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਂਡ ਆਇਰਲੈਂਡ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਡਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਝਾਰਖੰਡ ਦੇ ਵਿੱਚੋਂ ਭਾਜਪਾ ਸੱਤਾ ਤੋਂ ਹੋਈ ਲਾਂਭੇ। ਝਾਰਖੰਡ ਦੇ ਵਿੱਚ ਕਹਿ ਲਓ ਜੀ ਕਿ ਝੜ ਗਏ ਆ ਜੀ। ਜੇ ਆਪਾਂ ਸਿੱਧੇ ਤੌਰ ਤੇ ਕਹੀਏ ਪੰਜਾਬੀ ਦੇ ਵਿੱਚ, ਕਿ ਝਾਰਖੰਡ ਦੇ ਵਿੱਚ ਇਹਨਾਂ ਦੇ ਖੰਭ ਝੜ ਗਏ ਆ ਤੇ ਬਹੁਤ ਬੁਰੀ ਤਰ੍ਹਾਂ ਜੇ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਹਾਰ ਗਈ ਆ, ਬਹੁਤ ਬੁਰੀ ਤਰ੍ਹਾਂ। ਕਿਉਂਕਿ ਜੇ ਤੁਸੀਂ ਵੇਖੋਗੇ, ਹਾਲਾਂਕਿ ਸਾਰੇ ਰਿਜ਼ਲਟ ਉੱਥੇ ਆਉਣੇ ਬਾਕੀ ਆ, ਪਰ ਜੋ ਸਥਿਤੀ ਹੁਣ ਤੱਕ ਸਪਸ਼ਟ ਆ ਕਿ ਤਕਰੀਬਨ 47 ਸੀਟਾਂ ਜਿਹੜੀਆਂ ਉਹ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ, ਜਿਹਨੂੰ JMM ਕਹਿੰਦੇ ਆ, ਉਹਨਾਂ ਦਾ ਅਲਾਇੰਸ ਆ, ਤਾਂ ਉਸ ਅਲਾਇੰਸ ਨੇ 47 ਸੀਟਾਂ ਜਿਹੜੀਆਂ ਉਹ ਕਰ ਲਈਆਂ ਪੱਧਰੀਆਂ। ਤੇ ਜਦ ਕਿ ਇਹ ਰਹਿ ਗਏ 25 ਤੇ 25 ਤੇ 12 ਘੱਟ ਨੇ, ਮਤਲਬ ਕਿ 12 ਥੋੜ੍ਹ ਜਿਹੀਆਂ ਇਹਨਾਂ ਦੀਆਂ, ਅੱਗੇ 37 ਸੀਗੀਆਂ, ਤਾਂ ਉਹਨਾਂ ਦਾ ਇਜ਼ਾਫਾ ਹੋਇਆ ਮੇਰੇ ਖਿਆਲ ਦੇ ਨਾਲ 22 ਸੀਟਾਂ ਪਲੱਸ ਦੇ ਵਿੱਚ ਨੇ ਉਹ ਇਸ ਟਾਈਮ 22 ਸੀਟਾਂ ਦਾ ਉਹਨਾਂ ਦਾ ਵਾਧਾ ਹੋਇਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਘੱਟ ਕੇ ਆ ਗਏ 37 ਤੋਂ 25 ਤੇ ਉਹ 22 ਵੱਧ ਗਏ ਆ। ਇਹਦਾ ਮਤਲਬ ਇਹ ਕਿ ਬਹੁਤ ਬੁਰੀ ਤਰ੍ਹਾਂ ਉੱਥੇ ਹਾਰ ਗਏ। ਔਰ ਇਹ ਉਹ ਸਟੇਟ ਆ ਜਿਹਦੇ ਵਿੱਚ ਇਹਨਾਂ ਨੇ 6 ਮਹੀਨੇ ਪਹਿਲਾਂ 2019 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ ਲੰਘ ਕੇ ਗਈਆਂ, ਇਹਦੇ ਵਿੱਚ ਲਗਭਗ 53-54% ਵੋਟ ਹਾਸਲ ਕੀਤਾ ਸੀਗਾ। ਇਹ ਉਹ ਸਟੇਟ ਆ ਜਿੱਥੇ ਭਾਰਤੀ ਜਨਤਾ ਪਾਰਟੀ ਦਾ 50% ਤੋਂ ਵੱਧ ਵੋਟ ਸੀਗਾ। ਉਹ ਵੋਟ ਬੈਂਕ ਜਿਹੜਾ ਉਹ ਕੱਟ ਕੇ ਹੁਣ ਦੇਖੋ ਇੱਕ ਰਫ ਜਿਹਾ ਅੰਦਾਜ਼ਾ ਇਸ ਟਾਈਮ, ਕਿਉਂਕਿ ਹਾਲੇ ਉੱਥੇ ਸਭ ਕੁਛ ਚੱਲ ਰਿਹਾ, ਤਾਂ ਉਹ ਲਗਭਗ 32 ਤੇ 33 ਰਹਿ ਗਿਆ। ਔਰ ਉਸ ਸੂਰਤ ਦੇ ਵਿੱਚ ਜਦੋਂ ਸਾਰਾ ਜ਼ੋਰ ਹੈ ਜਿਹੜਾ ਪ੍ਰਧਾਨ ਮੰਤਰੀ ਨੇ ਵੀ ਲਾਇਆ ਔਰ ਅਮਿਤ ਸ਼ਾਹ ਨੇ ਵੀ ਲਾਇਆ, ਤਾਂ ਬਹਰਹਾਲ ਹਿੰਮਤ ਸੋਰੇਨ ਜਿਹੜਾ ਕਿ ਬਹੁਤ ਚਰਚਿਤ ਨੇਤਾ ਉੱਥੋਂ ਦਾ, ਔਰ ਜਿਹਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਕੱਲੇ ਨੇ ਟੱਕਰ ਦਿੱਤੀ ਇਹਨਾਂ ਨੂੰ, ਕਿਉਂਕਿ ਬਹੁਤ ਵੱਡਾ ਕੋਈ ਨਾਮ ਨਹੀਂ ਸੀਗਾ ਹਿੰਮਤ ਸੋਰੇਨ ਦਾ। ਤਾਂ ਸ਼ਿਬੂ ਸੋਰੇਨ ਦਾ ਉਹ ਮੁੰਡਾ ਵਾ ਜਿਹਨੇ ਝਾਰਖੰਡ ਅੱਡ ਕਰਨ ਵਾਸਤੇ ਜਹਾਜ਼ ਤੋਂ ਬਹੁਤ ਵੱਡੀ ਲੜਾਈ ਲੜੀ ਸੀਗੀ। ਹਾਲਾਂਕਿ ਕਪਲੇ ਘੁਟਾਲਿਆਂ ਦਾ ਇਹਨਾਂ ਦਾ ਵੀ ਇੱਕ ਬਹੁਤ ਪੁਰਾਣਾ ਇਤਿਹਾਸ ਆ, ਪਰ ਹਿੰਮਤ ਸੋਰੇਨ ਨੇ ਸਿਆਸਤ ਦੇ ਵਿੱਚ ਪੈਂਟ ਬਣਾਈ। ਹਾਲਾਂਕਿ ਵਿੱਚੋਂ ਜੇ 12-13 ਮਹੀਨੇ ਮੁੱਖ ਮੰਤਰੀ ਰਿਹਾ ਸੀਗਾ, ਪਰ ਉਦੋਂ ਸਰਕਾਰ ਜਿਹੜੀ ਹੈ ਚਲੇ ਗਈ। ਉਸ ਤੋਂ ਬਾਅਦ ਇਹ ਹਿੰਮਤ ਸੋਰੇਨ ਨੇ ਹਿੰਮਤ ਨਹੀਂ ਹਾਰੀ, ਲਗਾਤਾਰ ਲੜਾਈ ਲੜਦਾ ਰਿਹਾ। ਔਰ ਦਿਲਚਸਪ ਗੱਲ ਇਹ ਸੀਗੀ ਕਿ ਇਹਨਾਂ ਦਾ ਜਿਹੜਾ ਗੱਠਜੋੜ ਸੀਗਾ ਉਹ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੀ ਤੈਅ ਹੋ ਗਿਆ ਸੀਗਾ ਕਿ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਦੀ ਅਗਵਾਈ 'ਚ ਤੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹ ਇਹਨਾਂ ਦੀ ਅਗਵਾਈ ਦੇ ਵਿੱਚ ਹੋਣਗੀਆਂ। ਤੇ ਇਹਨਾਂ ਦੀ ਜਿਹੜੀ ਅਗਵਾਈ ਸੀ ਉਹਨੇ ਦੇਖ ਲਓ ਕਿ ਕਿਸ ਤਰ੍ਹਾਂ ਦਾ ਚੰਨ ਚਾੜਿਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਵੇਖਣ ਵਾਲੀ ਹੈ ਕਿ ਉੱਥੇ 14 ਇਸ ਤਰ੍ਹਾਂ ਦੀਆਂ ਪਾਰਟੀਆਂ ਨੇ, 14 ਤੋਂ ਵੱਧ ਹੀ ਕਹਿ ਸਕਦੇ ਹਾਂ, ਜਿਨ੍ਹਾਂ ਨੂੰ 2% ਵੋਟਾਂ ਵੀ ਨਹੀਂ ਮਿਲੀਆਂ। ਔਰ ਕਮਾਲ ਦੀ ਗੱਲ ਇਹ ਆ ਕਿ ਹਸਦੁਦੀਨ ਓਵੈਸੀ ਦੀ ਜਿਹੜੀ ਪਾਰਟੀ ਆ ਉਹ ਕਈਆਂ ਤੋਂ ਵੱਧ ਲੈ ਗਈ ਆ। ਮਤਲਬ ਕਿ ਆਮ ਆਦਮੀ ਪਾਰਟੀ ਨੂੰ ਉੱਥੇ 0.23%, ਤ੍ਰਿਣਮੂਲ ਕਾਂਗਰਸ ਨੂੰ 0.30%, BLSP ਨੂੰ 0.0 ਜੇ ਕਹੋ ਤਾਂ 0.1%, ਕਿ ਨਾ ਮਾਤਰ। CPI ਨੂੰ, CPI ਕਾਮਰੇਡ, ਉਹ 0.5% ਵੀ ਵੋਟ ਸ਼ੇਅਰ ਨਹੀਂ ਲਿਜਾ ਸਕੇ। CPIM ਵੀ ਮੇਰੇ ਖਿਆਲ ਦੇ ਨਾਲ 0.34% ਤੇ। ਤਾਂ ਜੇ ਤੁਸੀਂ ਹੋਰ ਦੇਖੋਗੇ, ਜਨਤਾ ਦਲ ਸੈਕੂਲਰ ਜਿਹਦੀ ਕਰਨਾਟਕ ਦੇ ਵਿੱਚ ਚੰਗੀ ਪਕੜ ਹੈ, ਉਹਨਾਂ ਦਾ ਵੀ ਖਾਤਾ ਨਹੀਂ ਖੁੱਲਿਆ, 0.01%। JDU ਜਿਹੜੀ ਕਿ ਨਿਤਿਸ਼ ਦੀ ਪਾਰਟੀ ਹੈ, ਬਿਹਾਰ ਕਿਉਂਕਿ ਨਾਲ ਹੀ ਲੱਗਦਾ, ਬਿਹਾਰ ਦੇ ਵਿੱਚੋਂ ਹੀ ਨਿਖੜਿਆ ਵਾ ਝਾਰਖੰਡ, ਤਾਂ ਉਹ ਵੀ ਰਹਿ ਗਿਆ 0.79% ਤੇ। LGP ਜਿਹੜੀ ਰਾਮ ਵਿਲਾਸ ਪਾਸਵਾਨ ਦੀ ਪਾਰਟੀ ਹੈ ਉਹ 0.25%, NCP 0.45%।
ਤਾਂ ਇਹ ਤੁਸੀਂ ਦੇਖੋ ਕਿ ਅਸਦੁੱਦੀਨ ਓਵੈਸੀ ਦੀ ਜਿਹੜੀ ਪਾਰਟੀ ਹੈ ਉਹ ਵੋਟ ਪਰਸੈਂਟ ਦੇ ਮਾਮਲੇ ਦੇ ਵਿੱਚ ਦੂਜਿਆਂ ਨਾਲੋਂ ਵੱਧ ਆ। ਇਹ ਇੱਕ ਬੜਾ ਦਿਲਚਸਪ ਜਿਹਾ ਪੁਆਇੰਟ ਹੈ। ਹਾਲਾਂਕਿ ਮਾਇਆਵਤੀ ਦੀ ਪਾਰਟੀ ਜਿਹੜੀ ਉਹ 1% ਤੋਂ ਵੱਧ ਵੋਟਾਂ ਲੈਣ 'ਚ ਕਾਮਯਾਬ ਹੋਈ ਆ, ਪਰ ਅਸਦੁੱਦੀਨ ਓਵੈਸੀ ਦੀ ਪਾਰਟੀ ਨੇ ਕਈ ਪਾਰਟੀਆਂ ਨੂੰ ਪਛਾੜ ਦਿੱਤਾ, ਮਤਲਬ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਕਹਿ ਸਕਦੇ ਹਾਂ। ਤਾਂ ਖੈਰ ਇਹ ਇੱਕ ਦਿਲਚਸਪ ਪੱਖ ਜਿਹਾ ਸੀਗਾ। ਜਦੋਂ ਮੈਂ ਦੇਖ ਰਿਹਾ ਸੀਗਾ ਸਾਰਾ ਕੁਛ ਤਾਂ ਮੈਨੂੰ ਇਹ ਬਹੁਤ ਹੈਰਾਨੀਜਨਕ ਲੱਗਾ ਕਿ ਓਵੈਸੀ ਨੂੰ ਕਿਤੇ ਨਾ ਕਿਤੇ ਮੁਸਲਮਾਨ ਜਿਹੜੇ ਆ ਉਹ ਆਪਣਾ ਲੀਡਰ ਮੰਨ ਰਹੇ, ਹਾਲਾਂਕਿ ਮੰਨ ਕੇ ਨਹੀਂ ਬੈਠੇ ਕਿ ਮੰਨ ਗਏ ਆ, ਪਰ ਮਤਲਬ ਕਿ ਉਹਨੂੰ ਉਹਨਾਂ ਇਲਾਕਿਆਂ ਦੇ ਵਿੱਚ ਅੱਛਾ ਖਾਸਾ ਸਪੋਰਟ ਮਿਲਦਾ ਜਿੱਥੇ ਮੁਸਲਿਮ ਵੋਟ ਜਿਹੜੀ ਹੈ ਅੱਛੀ ਖਾਸੀ ਤਾਦਾਦ ਦੇ ਵਿੱਚ ਆ। ਤਾਂ ਬਹਰਹਾਲ ਹੁਣ ਇਸ ਚੀਜ਼ ਦਾ ਅਸਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਤੇ ਕੀ ਪੈਣਾ ਕੀ ਨਹੀਂ ਇਹ ਤਾਂ ਬਾਅਦ ਦੀ ਗੱਲ ਆ। ਹਾਲ ਦੀ ਘੜੀ ਤੇ ਵੀ ਇਹੀ ਵਿਸ਼ਲੇਸ਼ਣ ਚੱਲੀ ਜਾਂਦੇ ਕਿ ਹਾਰ ਜਿੱਤ ਕਿਉਂ ਹੋਈ ਹੈ। ਇਹਦੇ ਵਿਸ਼ਲੇਸ਼ਣ ਤੁਹਾਨੂੰ ਬਹੁਤ ਹੋਰ ਵੀ ਸੁਣਨ ਨੂੰ ਮਿਲਣਗੇ। ਆਪਾਂ ਵੀ ਉਦੋਂ ਕਹਿ ਦਿੱਤਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਮੁਸ਼ਕਿਲ ਹੀ ਜਿੱਤੂਗੀ, ਕਿਉਂਕਿ ਉਹਦੇ 2-3 ਮੇਜਰ ਕਾਰਨ ਸਨ, ਵੱਡੇ ਕਾਰਨ ਸਨ। ਇਹਨਾਂ ਦੇ ਆਪਣੇ ਅਲਾਇੰਸ ਪਾਰਟਨਰ ਜਿਨ੍ਹਾਂ ਦੇ ਨਾਲ ਇਹ ਹੰਕਾਰੀ ਵਤੀਰਾ ਰੱਖਦੇ ਆ ਉਹ ਦੂਰ ਹੋ ਗਏ। ਇਸ ਤੋਂ ਇਲਾਵਾ ਇਹਨਾਂ ਦਾ ਆਪਣਾ ਜਿਹੜਾ ਆਗੂ ਸੀਗਾ ਸਰਯੋਗ ਰਾਏ ਉਹ ਬਾਗੀ ਹੋ ਗਿਆ। ਫਿਰ ਅਮਿਤ ਸ਼ਾਹ ਸਿੱਧੇ ਤੌਰ ਤੇ ਉੱਥੇ ਦਖਲ ਦਿੰਦਾ ਰਿਹਾ। ਡਬਲ ਇੰਜਨ ਵਾਲੀ ਸਰਕਾਰ ਦੀ ਥਿਊਰੀ ਜਿਹੜੀ ਡਿੱਗ ਪਈ। ਬਹੁਤ ਸਾਰੇ ਕਾਰਨ ਕਹੇ ਜਾ ਸਕਦੇ ਆ। ਜਿਹੜਾ ਰਘੁਵਰ ਦਾਸ ਸੀਗਾ ਉਹਦੀ ਆਪਣੀ ਇੱਕ ਉੱਥੇ ਜੇ ਤੁਸੀਂ ਵੇਖੋਗੇ ਝਾਰਖੰਡ ਦੇ ਵਿੱਚ ਭਾਜਪਾ ਦੇ ਵਿੱਚ ਉਹਦਾ ਆਪਦਾ ਇੱਕ ਛਵੀ ਵਾਲਾ ਮਾਮਲਾ ਜਿਹੜਾ ਬੜਾ ਕਲੇਸ਼ੀ ਸੀਗਾ। ਸੋ ਇਸ ਐਸੇ ਕਾਰਨ ਤੁਹਾਨੂੰ ਦਰਜਨਾਂ ਮਿਲ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਹਾਰੇ ਦੇ। ਪਰ ਗੱਲ ਇਹ ਕਿ ਜਿੱਤਣ ਵਾਲਿਆਂ ਲਈ ਕੁਝ ਕਾਰਨ ਲੱਭਣੇ ਪੈਣਗੇ ਤੁਹਾਨੂੰ। ਤਾਂ ਹਿੰਮਤ ਸੋਰੇਨ ਉਹਨਾਂ ਦੇ ਵਿੱਚੋਂ ਇੱਕ ਵੱਡਾ ਕਾਰਨ ਹੈ, ਵੱਡਾ ਫੈਕਟ ਆ ਜਿਹਨੇ ਇਸ ਸਾਰੀ ਬਾਜ਼ੀ ਨੂੰ ਪਲਟਿਆ। ਤਾਂ ਖੈਰ ਜੋ ਵੀ ਆ ਹੁਣ ਦੇਖੋ ਜਿਹੜਾ ਰਘੁਵਰ ਦਾਸ ਆ ਉਹ ਪਹਿਲਾਂ ਤੇ ਮੰਨਦਾ ਹੀ ਨਹੀਂ ਸੀਗਾ, ਹਾਲਾਂਕਿ ਜਦੋਂ ਫਰੈਂਡ ਆਏ ਆ ਤੇ ਉਹ ਕਹਿੰਦਾ ਕਿ ਨਹੀਂ ਜੀ ਸਰਕਾਰ ਸਾਡੀ ਕੋਈ ਬਣੂਗੀ, ਤੁਸੀਂ ਇੰਤਜ਼ਾਰ ਕਰੋ। ਫਿਰ ਬਾਅਦ ਦੇ ਵਿੱਚ ਆ ਕੇ ਕਹਿੰਦਾ ਨਹੀਂ ਜੀ ਇਹ ਮੇਰੀ ਹਾਰ ਆ। ਮਤਲਬ ਕਿ ਦੇਖੋ ਹੁਣ ਦੇਖੋ ਕਿੱਡੀ ਚਲਾਕੀ ਦੇ ਨਾਲ ਉਹ ਹੁਣ ਧੁਆਇਆ ਗਿਆ ਕਿ ਮੇਰੀ ਹਾਰ ਹੈ, ਭਾਰਤੀ ਜਨਤਾ ਪਾਰਟੀ ਦੀ ਹਾਰ ਨਹੀਂ। ਪਰ ਅਸਲ ਦੇ ਵਿੱਚ ਨਾ ਇਹ ਭਾਰਤੀ ਜਨਤਾ ਪਾਰਟੀ ਦੀ ਹਾਰ ਆ ਨਾ ਰਘੁਵਰ ਦਾਸ ਦੀ ਆ। ਹਾਰ ਜਿਹੜੀ ਆ ਉਹ 2 ਬੰਦਿਆਂ ਦੀ ਆ, ਕਿਉਂਕਿ ਉਹਨਾਂ 2 ਬੰਦਿਆਂ ਨੇ ਉੱਥੇ ਜਾ ਕੇ ਇੱਥੋਂ ਤੱਕ ਕਿਹਾ, ਇੱਕ ਨੇ ਤੇ ਕਿਹਾ ਕਿ ਜਿਹੜੇ ਪੱਥਰ ਮਾਰ ਰਹੇ ਆ, ਹਿੰਸਾ ਕਰ ਰਹੇ ਆ ਉਹ ਲੀਡਰਾਂ ਤੋਂ ਸਿਆਣੇ ਜਾਂਦੇ, ਉਹ ਸੀ ਪ੍ਰਧਾਨ ਮੰਤਰੀ। ਔਰ ਦੂਸਰਾ ਜਿਹੜਾ ਉਹਨਾਂ ਦਾ ਸਾਥੀ ਅਮਿਤ ਸ਼ਾਹ ਉਹ ਕਹਿੰਦਾ ਸੀਗਾ 4 ਮਹੀਨਿਆਂ 'ਚ ਗਗਨਚੁੰਬੀ ਮੰਦਿਰ ਬਣਾ ਦਿਆਂਗੇ। ਤਾਂ ਉਹਨਾਂ 2 ਬੰਦਿਆਂ ਨੇ ਜਿਨ੍ਹਾਂ ਨੇ ਬਹੁਤ ਧੜ ਉੱਤੇ ਸਪੀਚਾਂ ਦਿੱਤੀਆਂ, ਧੱਕੜਸ਼ਾਹੀ ਜਿਹੜੇ ਬਿਆਨ ਹੁੰਦੇ ਉਹਨਾਂ ਦੇ ਅਲਦੇ ਉਹ ਦਿੱਤੇ, ਪਰ ਉਹਨਾਂ ਦਾ ਜਾਦੂ ਨਹੀਂ ਚੱਲਿਆ। ਅਸਲ ਦੇ ਵਿੱਚ ਮੈਂ ਕਹੂੰਗਾ ਕਿ ਹਾਰ ਉਹਨਾਂ ਦੀ ਆ, ਕਿਉਂਕਿ ਬਹੁਤ ਸਾਰੀਆਂ ਰੈਲੀਆਂ ਉਹਨਾਂ ਨੇ ਕੀਤੀਆਂ ਦੋਨਾਂ ਨੇ। ਜੀ 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 ਬਿਲਕੁਲ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਥਾਵਾਂ 'ਤੇ ਇਲੈਕਸ਼ਨ ਆਉਂਦੀਆਂ ਰਹਿਣੀਆਂ ਵੀ ਉੱਥੇ ਕੀ ਬਣਦਾ ਹੈ। ਹਾਂ ਦਿੱਲੀ ਆ ਗਿਆ। ਦੇਖੋ ਇਹ ਵੀ ਇੱਕ ਚਲਾਕੀ ਹੈ ਨਾ ਕਿ ਝਾਰਖੰਡ ਤਾਂ ਇਕੱਲੇ ਦਾ ਇਲੈਕਸ਼ਨ ਕਰਾਇਆ, ਨਹੀਂ ਤੇ 1-2 ਮਹੀਨਾ ਪਹਿਲਾਂ ਹੀ ਮੇਰੇ ਖਿਆਲ ਦੇ ਨਾਲ ਉਹ ਇਲੈਕਸ਼ਨ ਲੰਘ ਕੇ ਹਟਿਆ ਨਾ ਮਹਾਰਾਸ਼ਟਰ ਤੇ ਹਰਿਆਣੇ ਵਾਲਾ 2-2.5 ਮਹੀਨੇ ਪਹਿਲਾਂ। ਤਾਂ ਉਦੋਂ ਕਰਵਾਇਆ ਜਾ ਸਕਦਾ ਸੀ ਜਾਂ ਦਿੱਲੀ ਨਾਲ ਕਰਵਾਇਆ ਜਾ ਸਕਦਾ ਸੀਗਾ, ਪਰ ਵਿਚਾਲੇ ਕਰਵਾਇਆ ਗਿਆ। ਖੈਰ ਇਹ ਵੀ ਕਈ ਵਾਰ ਹੁੰਦਾ, ਸਮਾਂ ਜਿਹੜਾ ਉਹ ਵੀ ਇੱਕ ਬਹੁਤ ਵੱਡਾ ਪੈਂਤੜਾ ਹੁੰਦਾ। ਪਰ ਦਿੱਲੀ ਆ ਰਿਹਾ। ਫਿਰ ਦਿੱਲੀ ਦੇ ਵਿੱਚ ਮੈਂ ਫਿਰ ਕਹਿੰਦਾ ਵਾਰ-ਵਾਰ ਕਿ ਜਿਹੜਾ ਅਰਵਿੰਦ ਕੇਜਰੀਵਾਲ ਆ, ਹਾਲਾਂਕਿ ਬਹੁਤ ਹੌਲਾ ਪੈ ਗਿਆ 5 ਸਾਲਾਂ ਦੇ ਵਿੱਚ ਉਹਨਾਂ ਦਾ ਅਕਸ, ਪਰ ਫਿਰ ਵੀ ਮੈਂ ਕਹੂੰਗਾ ਕਿ ਬਹੁਤ ਜ਼ਬਰਦਸਤ ਟੈਸਟ ਲਊਗਾ ਇੱਥੇ। ਇਹ ਜਿਹੜੇ ਹੈਗੇ ਆ ਨਾ ਸ਼ਾਹ ਤੇ ਮੋਦੀ, ਇਹਨਾਂ ਦੋਨਾਂ ਨੂੰ ਬਹੁਤ ਤਕੜਾ ਘੇਰਾ ਪਾਊਗਾ ਅਰਵਿੰਦ ਕੇਜਰੀਵਾਲ। ਛੇਤੀ ਸੂਤ ਨਹੀਂ ਆਉਣ ਵਾਲਾ। ਤੇ ਜੇ ਮਤਲਬ ਦਿੱਲੀ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਮਾਰ ਖਾ ਜਾਂਦੇ ਆ ਫਿਰ ਤੇ ਬਹੁਤ ਔਖਾ ਹੋ ਜਾਏਗਾ ਨਾ ਜਵਾਬ ਦੇਣਾ, ਕਿਉਂਕਿ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਧੀ ਸਰਕਾਰ ਤੇ ਕੇਂਦਰ ਚਲਾਉਂਦੀ ਆ। ਉੱਥੇ ਫਿਰ ਸਾਫ਼ ਹੋ ਜਾਏਗਾ, ਉੱਥੇ ਐਕਸਪੋਜ਼ ਹੋ ਜਾਏਗਾ ਇਹਨਾਂ ਦਾ ਜਿਹੜਾ ਹਿੰਦੂਤਵ ਕਾਰਡ ਆ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ। ਵੈਸੇ ਮੈਂ ਜਿੱਥੋਂ ਤੱਕ ਮੰਨਦਾ ਕਿ ਅਰਵਿੰਦ ਕੇਜਰੀਵਾਲ ਖਾਸਾ ਅੱਛਾ ਮੁਕਾਬਲਾ ਦੇਊਗਾ। ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਲਾਗੂ ਨਹੀਂ ਹੋਵੇਗਾ ਜਿਹੜਾ NRC। ਦੇਖੋ ਇਹ NRC ਦੇ ਮਾਮਲੇ ਦੇ ਵਿੱਚ ਹੁਣ ਇਹਨਾਂ ਦੇ ਆਪਣੇ ਸਾਥੀ ਵਿਟਰਦੇ ਪਏ ਆ। ਜਿੱਦਾਂ ਆਪਾਂ ਅੱਗੇ ਵੀ ਦੇਖਿਆ ਕਿ ਨਵੀਨ ਪਟਨਾਇਕ ਵਿਟਰ ਗਿਆ, ਫਿਰ ਉਸ ਤੋਂ ਬਾਅਦ ਚਲੇ ਗਿਆ ਨਿਤਿਸ਼ ਕੁਮਾਰ, ਫਿਰ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਹੋਰੀ ਤੇ ਸਿੱਧੇ ਤੌਰ ਤੇ ਮੰਗਾਂ ਕਰ ਰਹੇ ਆ ਕਿ ਮੁਸਲਮਾਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰੋ। ਤਾਂ NRC ਲਾਗੂ ਨਾ ਕਰਨ ਸੰਬੰਧੀ ਹੋਰ ਵੀ ਰਾਜ ਜਿਹੜੇ ਕਿ ਭਾਜਪਾ ਤੋਂ ਬਾਹਰੀ ਰਾਜ ਆ, ਜਿੱਥੇ ਸਰਕਾਰਾਂ ਜਿਹੜੀਆਂ ਭਾਜਪਾ ਦੀਆਂ ਨਹੀਂ ਚੱਲਦੀਆਂ, ਤਾਂ ਉਹਨਾਂ ਨੇ ਵੀ ਕਿਹਾ ਹੋਇਆ। ਪਰ ਇਹਨਾਂ ਦੇ ਜਿਹੜੇ ਆਪਣੇ ਸਾਥੀ ਹੈ, ਜਿਵੇਂ ਹੁਣ ਆਂਧਰਾ ਦੇ ਵਿੱਚ ਸਰਕਾਰ ਜਿਹੜੀ ਆ
ਉਹ ਕਿਸੇ ਹੋਰ ਦੀ ਨਹੀਂ, ਉੱਥੇ ਇਹਨਾਂ ਦੇ ਆਪਣੇ ਮਿੱਤਰ ਹੀ ਹੈ, ਆਂਧਰਾ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਹੈ ਜਗਨ ਮੋਹਨ ਰੈਡੀ, ਤਾਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ। ਕਿਉਂਕਿ ਉਹ ਦੇਖੋ ਕੀ ਆ ਕਿ ਸਿੱਧੇ ਤੌਰ ਤੇ ਹੈ ਨਹੀਂ ਐਨਡੀਏ ਦੇ ਵਿੱਚ ਮੇਰੇ ਖਿਆਲ ਦੇ ਨਾਲ, ਪਰ ਕੀ ਆ ਕਿ ਰਾਜ ਸਭਾ ਦੇ ਵਿੱਚ ਉਹ ਇਹਨਾਂ ਨੂੰ ਸਪੋਰਟ ਕਰ ਦਿੰਦੇ ਆ, ਇੱਕ ਨਵੀਨ ਪਟਨਾਇਕ, ਤਾਂ ਇਹਨਾਂ ਦਾ ਫਸਿਆ ਗੱਡਾ ਉਹ ਕੱਢ ਦਿੰਦੇ ਆ, ਬਹੁਤ ਮੌਕਿਆਂ ਤੇ ਕੱਢ ਦਿੰਦੇ ਆ, ਤਾਂ ਉਹ ਸਾਥੀ ਬਣ ਕੇ ਹੀ ਚੱਲਦੇ ਨੇ ਇਹਨਾਂ ਦੇ। ਪਰ ਇਸ ਮੌਕੇ ਤੇ ਜਦੋਂ ਉਹੋ ਜਿਹੇ ਸਾਥੀਆਂ ਦੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀਗੀ, ਤਾਂ ਉਹ ਆਪਣੀ ਰਾਏ ਜਿਹੜੀ ਆ ਉਹ ਇਹਨਾਂ ਦੇ ਨਾਲ ਮੁਤਫਿਕ ਨਹੀਂ ਕਰ ਰਹੇ, ਸਹਿਮਤ ਨਹੀਂ ਕਰ ਰਹੇ ਕਿ ਨਹੀਂ ਅਸੀਂ NRC ਲਾਗੂ ਨਹੀਂ ਕਰਾਂਗੇ। ਤਾਂ ਇਹ ਇੱਕ ਝਟਕਾ ਹੈ, ਇਹ ਇੱਕ ਬਹੁਤ ਵੱਡਾ ਝਟਕਾ। ਹਾਲਾਂਕਿ NRC ਤੇ ਤੁਸੀਂ ਵੇਖਿਆ ਹੀ ਆ ਕਿ ਪ੍ਰਧਾਨ ਮੰਤਰੀ ਨੇ ਕਿਸ ਤਰ੍ਹਾਂ ਦਾ ਇੱਕ ਬਿਆਨ ਦਿੱਤਾ। ਹੁਣ ਪਤਾ ਨਹੀਂ ਝੂਠਾ ਕੌਣ ਆ, ਇਹ ਇੱਕ ਵੈਸੇ ਜਾਂਚ ਪੜਤਾਲ ਦਾ ਵਿਸ਼ਾ, ਜਾਂਚ ਪੜਤਾਲ ਕਰਾਉਣੀ ਚਾਹੀਦੀ ਹੈ, ਪਰ ਜਾਂਚ ਪੜਤਾਲ ਜਿਹੜੀ ਆ ਉਹ ਭਗਤਾਂ ਤੋਂ ਕਰਾਈ ਜਾਵੇ ਜਾਂ ਵਰਕਸ਼ਾਪ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਉਹਨਾਂ ਤੋਂ ਕਰਵਾਈ ਜਾਵੇ, ਸਮਝ ਤੋਂ ਪਰੇ ਦੀ ਗੱਲ ਆ। ਕਿਉਂਕਿ ਭਾਸ਼ਣ ਜਿਹੜਾ ਪ੍ਰਧਾਨ ਮੰਤਰੀ ਦਾ 100 ਮਿੰਟਾਂ ਭਾਸ਼ਣ ਸੀਗਾ, 100 ਮਿੰਟਾਂ ਭਾਸ਼ਣ ਮਤਲਬ ਕਿ 100 ਮਿੰਟ ਭਾਸ਼ਣ ਦਿੱਤਾ ਉਹਨਾਂ ਨੇ ਦਿੱਲੀ ਦੇ ਵਿੱਚ, ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਆਖਿਆ ਕਿ ਦੇਖੋ ਜੀ ਸਾਡੀ ਸਰਕਾਰ ਜਦੋਂ ਤੋਂ ਆਈ ਹੈ 2014 ਤੋਂ, ਉਸ ਤੋਂ ਬਾਅਦ ਕਦੇ NRC ਤੇ ਚਰਚਾ ਹੀ ਨਹੀਂ ਹੋਇਆ। ਤੇ ਕਮਾਲ ਦੀ ਗੱਲ ਆ ਕਿ ਅਮਿਤ ਸ਼ਾਹ ਭੌਂ ਕੇ ਇਹ ਗੱਲ ਕਹਿੰਦਾ ਕਿ NRC ਤੇ ਭਾਈ ਸਾਰੇ ਮੁਲਕ ਦੇ ਵਿੱਚ ਲਾਗੂ ਹੋਊਗੀ। ਹੁਣ ਦੋਨਾਂ ਚੋਂ ਝੂਠ ਕਿਹੜਾ ਬੋਲ ਰਿਹਾ, ਸਮਝ ਤੋਂ ਪਰੇ ਦੀ ਗੱਲ ਆ। ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਅਲੱਗ-ਅਲੱਗ ਲਾਈਨ ਰੱਖਦਾ, ਅਲੱਗ-ਅਲੱਗ ਸਟੇਟਮੈਂਟ ਰੱਖਦਾ, ਤਾਂ ਜਿਹੜੇ ਇਸ ਤਰ੍ਹਾਂ ਉਹਨਾਂ ਦੇ ਸਾਥੀ ਹੈ ਨਾਲ ਤੁਰਦੇ ਆ, ਪਰ ਜਦੋਂ ਉਹਨਾਂ ਦੀਆਂ ਜਿਹੜੀਆਂ ਲੋਕਲ ਪੋਲਿਟਿਕਸ ਦੀਆਂ ਲੋੜਾਂ ਆੜੇ ਆਉਂਦੀਆਂ ਫਿਰ ਨਾਲ ਥੋੜ੍ਹੀ ਖੜਨਗੇ, ਨਾਲ ਥੋੜ੍ਹੀ ਖਲੋਣਗੇ। ਤਾਂ ਕਿਤੇ ਨਾ ਕਿਤੇ ਹੁਣ ਦੇਖੋ ਨਾ, ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਸਾਥੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਸੰਸਦ ਚੋਂ ਕਰ ਆਏ ਸਾਰਾ ਕੁਛ, ਪਰ ਜਦੋਂ ਬਾਹਰ ਆਏ, ਜਦੋਂ ਉਹਨਾਂ ਨੇ ਪੰਜਾਬ ਦੀ ਨਬਜ਼ ਟਟੋਲੀ ਨਾਲ ਦੀ ਨਾਲ ਹੋ ਕੇ ਫਿਰ ਗਏ, ਕਿਉਂਕਿ ਇੱਥੋਂ ਦੀ ਲੋੜ ਹੋ ਰਿਹਾ, ਇੱਥੋਂ ਦੀ ਲੋੜ ਵੱਖਰੀ ਆ, ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ ਮੁਸਲਮਾਨਾਂ ਨੂੰ ਵੀ ਸ਼ਾਮਲ ਕਰੋ, ਕਿਉਂਕਿ ਸਿੱਖ ਤਾਂ ਸੈਕੂਲਰ ਨੇ, ਸਿੱਖ ਦੇ ਧਰਮ ਨਿਰਪੱਖ ਨੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਜਦੋਂ ਇਹਨਾਂ ਦੇ ਸਾਥੀ ਜਿਹੜੇ ਭਾਵੇਂ ਸਿੱਧੇ ਤੌਰ ਤੇ ਨਾਲ ਤੁਰਦੇ ਆ, ਚਾਹੇ ਉਹ ਥੋੜਾ ਜਿਹਾ ਪਰਦੇ ਦੇ ਪਿੱਛੇ ਵੀ ਰਹਿੰਦੇ ਆ, ਜਦੋਂ ਨਫੇ ਨੁਕਸਾਨ ਦੇਖਦੇ ਆ ਲੋਕਲ ਪੋਲਿਟਿਕਸ ਦੇ, ਤਾਂ ਉਹ ਆਪਣਾ ਫੈਸਲਾ ਸੁਣਾਉਣ 'ਚ ਹਿਚਕਿਚਾਉਂਦੇ ਨਹੀਂ ਹੈ, ਜਿੱਦਾਂ ਨੀਤੀਸ਼ ਕੁਮਾਰ ਨੇ ਵੀ ਸੁਣਾ ਦਿੱਤਾ। ਤਾਂ ਇਹ ਇੱਕ ਝਟਕਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜੋ ਵਿਉਂਤਬੰਦੀ ਹੈ, ਜੋ ਇਹਨਾਂ ਦੀ ਪੇਸ਼ਬੰਦੀ ਹੈ, ਉਸ ਚੀਜ਼ ਲਈ ਝਟਕਾ ਹੈ ਕਿ ਸਾਡੇ ਆਪਣੇ ਬੰਦੇ ਹੀ ਸਾਡੇ ਜਿਹੜੇ ਇਹ ਦਾਅਵੇ ਉਹਨਾਂ ਤੇ ਭਰੋਸਾ ਨਹੀਂ ਕਰ ਰਹੇ, ਤਾਂ ਅਸੀਂ ਲੋਕਾਂ ਨੂੰ ਕਿਵੇਂ ਕਹਿ ਲਾਂਗੇ। ਤੇ ਇਹ ਤਾਂ ਕਹਿੰਦੇ ਜਿਹੜੇ ਵਿਰੋਧ ਕਰਨ ਵਾਲੇ ਉਹ ਗੁੰਮਰਾਹ, ਤਾਂ ਗੁੰਮਰਾਹ ਫਿਰ ਸੁਖਬੀਰ ਸਿੰਘ ਬਾਦਲ ਵੀ ਗੁੰਮਰਾਹ ਹੋਇਆ, ਨੀਤੀਸ਼ ਕੁਮਾਰ ਵੀ ਗੁੰਮਰਾਹ ਹੋਇਆ, ਸਾਰੇ ਗੁੰਮਰਾਹ ਲੋਕ ਹੀ ਆ ਤਾਂ ਕਹਿ ਸਕਦੇ ਹਾਂ। ਤਾਂ ਖੈਰ ਅੱਜ ਦੇ ਜੇ ਦਿਨ ਦੀ ਆਪਾਂ ਇਸ ਮਾਮਲੇ ਦੀ ਕੋਈ ਗਤੀਵਿਧੀ ਵੇਖੀਏ ਤਾਂ ਸਭ ਤੋਂ ਵੱਡੀ ਗਤੀਵਿਧੀ ਇਹ ਸੀਗੀ ਕਿ ਕਾਂਗਰਸ ਨੇ ਰਾਜਘਾਟ ਦੇ ਵਿੱਚ ਧਰਨਾ ਲਾਇਆ ਤੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਮਨਮੋਹਨ ਸਿੰਘ ਹੋਰਾਂ, ਪ੍ਰਿਯੰਕਾ ਗਾਂਧੀ ਨੇ, ਬੀਬੀ ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ, ਇਹ ਸਾਰੇ ਕਾਂਗਰਸੀ ਜਿਹੜੇ ਸੀਗੇ ਅੱਜ ਉੱਥੇ ਧਰਨੇ ਤੇ ਬੈਠੇ ਆ ਇਸੇ ਚੀਜ਼ ਨੂੰ ਲੈ ਕੇ। ਤਾਂ ਖੈਰ ਅੱਗੇ ਦੇਖਦੇ ਆ ਹੁਣ ਕੀ ਕਰਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ NCR ਜਿਹੜੀ ਆ ਉਹ ਛੇਤੀ ਆ ਜਾਊਗੀ, ਪਰ ਜੇ ਆਈ ਵੀ ਤਾਂ ਇਹਨਾਂ ਦੇ ਬਹੁਤ ਸਾਰੇ ਸਾਥੀ, ਪੰਜਾਬੀ 'ਚ ਇੱਕ ਕਹਾਵਤ ਹੈ ਨਾ, ਜਿਵੇਂ ਕਹਿੰਦੇ ਹੁੰਦੇ ਕਿ ਤਾਰੋ ਸੂਰਮੇ ਆਪਣੀ ਬਣ, ਮਤਲਬ ਕਿ ਆਪਣੀਆਂ ਬਾਹਾਂ ਨਾਲ ਤਾਰੋ ਹੁਣ ਅਸੀਂ ਨਿੱਕੇ ਚੱਲੇ ਕਿਨਾਰੇ ਨੂੰ, ਤਾਂ ਉਹਨਾਂ ਦੇ ਸਾਥੀ ਬਹੁਤ ਸਾਰੇ ਪੰਜਾਬੀ ਕਹਾਵਤ ਨੂੰ ਜਿਹੜੀ ਆ ਉਹ ਸੱਚ ਕਰਕੇ ਚੱਲ ਜਾਣਗੇ। ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਕੈਪਟਨ ਹੁਣਾਂ ਨੇ ਅਕਾਲੀ ਦਲ ਨੂੰ ਹੁਣ ਜਵਾਬ ਦਿੱਤਾ, ਕਹਿੰਦੇ ਪੰਜਾਬ ਦੇ ਵਿੱਤੀ ਸੰਕਟ ਲਈ ਤੁਸੀਂ ਜ਼ਿੰਮੇਵਾਰ, ਤੇ ਹੁਣ ਮਗਰਮੱਛ ਦੇ ਹੰਝੂ ਨਾ ਵਹਾਓ। ਬਿਲਕੁਲ, ਜਿਵੇਂ ਹੁਣ ਦੇਖੋ ਹਰੇਕ ਗੱਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿ ਦਿੰਦੇ ਨੇ ਨਹਿਰੂ ਨੇ ਕੀਤਾ, ਤੇ ਹੁਣ ਲੋਕ ਟਰੋਲ ਕਰਦੇ ਪਏ ਆ ਕਿ ਝਾਰਖੰਡ ਦੇ ਵਿੱਚ ਵੀ ਜਵਾਹਰ ਲਾਲ ਨਹਿਰੂ ਹਰਾ ਗਿਆ ਇਹਨਾਂ ਨੂੰ। ਖੈਰ ਉਵੇਂ ਹੀ ਸਾਰਾ ਕੁਛ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਤੇ ਸੁੱਟ ਦਿੰਦੇ, ਜਿਵੇਂ ਸਾਰਾ ਕੁਛ ਭਾਰਤੀ ਜਨਤਾ ਪਾਰਟੀ ਵਾਲੇ ਨਹਿਰੂ ਤੇ ਸੁੱਟ ਦਿੰਦੇ ਆ ਕਿ ਨਹਿਰੂ ਨੇ ਕੀਤਾ ਜੀ, ਜੋ ਦੇਸ਼ ਦਾ ਬੁਰਾ ਕੰਮ ਕੀਤਾ ਨਹਿਰੂ ਨੇ ਕੀਤਾ। ਉਵੇਂ ਇਹਨਾਂ ਦੇ ਕੋਲ ਇੱਕ ਬਹਾਨਾ, ਵਿੱਤ ਮੰਤਰੀ ਹੈ ਜਿਹੜੇ ਮਨਪ੍ਰੀਤ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਕੋਲ ਇੱਕ ਬੜਾ ਸਿੱਧਾ ਜਿਹਾ ਬਿਆਨ ਹੁੰਦਾ, ਬੜਾ ਸਰਲ ਜਿਹਾ ਇਹਨਾਂ ਦਾ ਇੱਕ ਢੰਗ ਹੁੰਦਾ ਕਿ ਇਹ ਤੇ ਜੀ ਅਕਾਲੀਆਂ ਨੇ ਇਸ ਤਰ੍ਹਾਂ ਕਰ ਦਿੱਤਾ। ਜੇ ਅਕਾਲੀਆਂ ਨੇ ਕੋਈ ਪੁੱਠਾ ਕੰਮ ਕੀਤਾ, ਕੋਈ ਮਾੜਾ ਕੰਮ ਕੀਤਾ, ਤਾਂ ਪਹਿਲੀ ਗੱਲ ਤੇ ਹੈ ਕਿ ਲੋਕਾਂ ਦੇ ਵਿੱਚ ਦੱਸੋ ਸਬੂਤਾਂ ਸਹਿਤ ਕਿ ਇਹਨਾਂ ਨੇ ਆਹ ਕੁਛ ਮਾੜਾ ਕੀਤਾ, ਕੁਛ ਮੰਦੀ ਇਹਨਾਂ ਨੇ ਲਿਆਂਦੀ ਆ। ਦੂਜੀ ਚੀਜ਼ ਇਹ ਆ ਕਿ ਜੇ ਕੋਈ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕੰਮ ਕੀਤਾ ਤੇ ਤੁਸੀਂ ਉਹਨਾਂ ਦੀ ਸ਼ਾਮਤ ਲਿਆਓ। ਤੀਜੀ ਚੀਜ਼ ਇਹ ਆ ਕਿ ਜੇ ਮੰਨ ਲਓ ਕਿਸੇ ਬੰਦੇ ਨੇ ਖਰਾਬ ਕਰ ਦਿੱਤਾ, ਹੁਣ ਘਰਾਂ ਦੇ ਵਿੱਚ ਵੀ ਹੁੰਦਾ ਕਿ ਇੱਕ ਜੀ ਹੈ ਜਿਹੜਾ
ਉਹ ਕਈ ਵਾਰ ਪੁੱਠਾ ਗੇਅਰ ਲਾ ਲੈਂਦਾ, ਬੈਕ ਗੇਅਰ ਲਾ ਲੈਂਦਾ। ਦੂਜੇ ਜੀ ਜਿਹੜੇ ਆ ਉਹ ਟਾਪ ਗੇਅਰ ਪਾ ਕੇ ਗਾਂਹ ਨੂੰ ਜਾਣਾ ਸੋਚਦੇ ਆ, ਪਰ ਇੱਕ ਪੁੱਠਾ ਗੇਅਰ ਪਾ ਲੈਂਦਾ। ਇਹਦਾ ਮਤਲਬ ਇਹ ਥੋੜ੍ਹੀ ਕਿ ਦੂਜੇ ਵੀ ਜਿਹੜੇ ਉਹ ਬੈਕ ਗੇਅਰ ਪਾ ਲੈਣ। ਤਾਂ ਤੁਸੀਂ ਸੂਟ ਕਰੋ ਉਹਨਾਂ ਚੀਜ਼ਾਂ ਨੂੰ, ਜਿਹੜੀਆਂ ਚੀਜ਼ਾਂ ਵਿਗੜੀਆਂ ਨੇ ਤੁਸੀਂ ਉਹਨਾਂ ਨੂੰ ਠੀਕ ਕਰੋ। ਸੋ ਇਹ ਇੱਕ ਬਹਿਸ ਚੱਲਦੀ ਪਈ, ਔਰ ਇਸ ਬਹਿਸ ਲਈ ਦੇਖੋ ਕੋਈ ਦੂਜੀ ਵਿਰੋਧੀ ਜ਼ਿੰਮੇਵਾਰ ਤੇ ਨਹੀਂ ਹੈਗੀ, ਇਹ ਆਪ ਹੀ ਆ। ਕਿਉਂਕਿ ਰਵਨੀਤ ਬਿੱਟੂ ਨੇ ਨਿਸ਼ਾਨਾ ਠੋਕਿਆ ਸੀਗਾ ਮਨਪ੍ਰੀਤ ਸਿੰਘ ਬਾਦਲ ਤੇ। ਉਹਨਾਂ ਨੇ ਕਿਹਾ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਹੁਣ ਖਜ਼ਾਨਾ ਖਾਲੀ ਰੋਈ ਜਾਂਦੇ ਆ, ਪਰ ਹੇਠਲੇ ਪੱਧਰ ਤੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਜਾਂਦਾ ਹੈ। ਇਹਨਾਂ ਨੂੰ ਚਾਹੀਦਾ ਕਿ ਕਰਜ਼ਾ ਚੁੱਕਣ ਅਗਲੀਆਂ ਪੀੜ੍ਹੀਆਂ ਦਾ ਸੋਚਦੇ, ਅਗਲੀਆਂ ਪੀੜ੍ਹੀਆਂ ਵੇਖੀ ਜਾਣਗੀਆਂ। ਆਹ ਜਿਹੜੀ ਵਰਤਮਾਨ ਦੀ ਸਥਿਤੀ ਇਹਨੂੰ ਤੇ ਸੰਭਾਲੀਏ। ਰਵਨੀਤ ਬਿੱਟੂ ਨੇ ਕੁਛ ਇਸ ਤਰ੍ਹਾਂ ਦੇ ਕਾਫੀ ਤੀਰ ਜਿਹੜੇ ਆ ਉਹ ਕੱਸੇ ਸੀਗੇ, ਸ਼ਬਦੀ ਤੀਰ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਕਾਫੀ ਵੱਡੇ ਪੈਮਾਨੇ ਤੇ ਛੱਡੇ ਸੀ। ਕੱਲ ਕਾਫੀ ਹਲਚਲ ਹੋ ਗਈ ਸੀ ਇਸ ਮਾਮਲੇ ਤੇ। ਤਾਂ ਹੁਣ ਜਦੋਂ ਇਹ ਕਹਿੰਦੇ ਆ ਕਿ ਦੇਖੋ ਜੀ ਸਾਰਾ ਕੁਛ ਅਕਾਲੀਆਂ ਨੇ ਕੀਤਾ, ਤਾਂ ਉੱਥੇ ਫਿਰ ਸਭ ਤੋਂ ਵੱਡਾ ਸਵਾਲ ਤੇ ਇਹੀ ਖੜਾ ਹੁੰਦਾ ਨਾ ਕਿ ਤੁਹਾਡੇ ਆਪਣੇ ਬੰਦੇ ਹੀ ਇਹ ਚੀਜ਼ਾਂ ਕਹਿਣ ਡਏ ਆ ਕਿ ਨਹੀਂ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਕਰਨਾ ਚਾਹੀਦਾ ਅਰੇਂਜਮੈਂਟ, ਹੁਣ ਤੇ ਬਹੁਤ ਟਾਈਮ ਹੋ ਗਿਆ। ਤਾਂ ਹੁਣ ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਬਚਾਅ 'ਚ ਉਤਰਿਆ, ਕਿਉਂਕਿ ਅਕਾਲੀਆਂ ਨੇ ਖਿੱਲੀ ਉਡਾਉਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਕਿ ਮਨਪ੍ਰੀਤ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ। ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਮੈਦਾਨ 'ਚ ਆ ਗਏ। ਉਹ ਕਹਿੰਦੇ ਜੀ ਕਿ ਸੂਬੇ ਦੀ ਜਿਹੜੀ ਵਿੱਤੀ ਸਥਿਤੀ ਸੀਗੀ ਉਹ ਅਕਾਲੀਆਂ ਨੇ ਖਰਾਬ ਕੀਤੀ ਅਤੇ ਉਹਨਾਂ ਦਾ ਜਿਹੜਾ ਅਸਤੀਫਾ ਮੰਗਣਾ ਉਹ ਹਾਸੋਂ ਹੀ ਨਹੀਂ ਮੰਗਿਆ। ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਜਾਬਾਂ ਦਾ ਭੇੜ ਹੈ ਬੰਦ ਕਰਨਾ ਚਾਹੀਦਾ। ਹਾਲਾਤ ਜਿਹੜੇ ਪੰਜਾਬ ਦੇ ਆਰਥਿਕ ਪੱਖੋਂ ਉਹ ਐਸੇ ਆ ਕਿ ਜਲੂਸ ਨਿਕਲਿਆ ਪਿਆ। ਤਾਂ ਤੁਹਾਨੂੰ ਘੱਟੋ ਘੱਟ, ਹੁਣ ਤੁਸੀਂ ਸਰਕਾਰ 'ਚ ਬੈਠੋ, ਘੱਟੋ ਘੱਟ ਤੁਹਾਨੂੰ ਤੇ ਜਨਤਾ ਪ੍ਰਤੀ ਜਵਾਬਦੇਹ ਹੋਣਾ ਪਵੇਗਾ ਨਾ ਕਿ ਤੁਸੀਂ 3 ਸਾਲਾਂ 'ਚ ਕੀਤਾ ਕੀ ਆ। ਤੁਸੀਂ ਕਿਹਾ ਸੀਗਾ ਕਿ ਅਸੀਂ 1 ਸਾਲ ਦੇ ਵਿੱਚ ਬੱਚਤ ਕਰ ਲਾਂਗੇ ਜੀ, ਮੁੜ ਕੇ ਸਾਰਾ ਕੁਛ ਠੀਕ ਹੋ ਜਾਊਗਾ, ਨਾਰਮਲ ਹੋ ਜਾਊਗਾ। 3 ਸਾਲਾਂ ਦੇ ਵਿੱਚ ਜੇ ਤੁਸੀਂ ਕੁਛ ਨਹੀਂ ਕਰ ਸਕੇ ਤਾਂ ਫਿਰ ਘੱਟੋ ਘੱਟ ਤੁਹਾਨੂੰ ਇਹ ਵੀ ਕਰਨ ਦਾ ਹੱਕ ਨਹੀਂ ਹੈ ਕਿ ਜੀ ਪਿਛਲੀ ਸਰਕਾਰ ਨੇ ਇੰਨਾ ਕੁਛ ਗਲਤ ਕਰ ਦਿੱਤਾ ਕਿ ਅਸੀਂ ਸਹੀ ਕਰ ਹੀ ਨਹੀਂ ਸਕਦੇ। ਇਹਦਾ ਮਤਲਬ ਕਿ ਤੁਸੀਂ ਇਸ ਚੀਜ਼ ਨੂੰ ਤਸਲੀਮ ਕਰ ਰਹੇ ਹੋ, ਇਸ ਚੀਜ਼ ਨੂੰ ਸਵੀਕਾਰ ਕਰ ਰਹੇ ਹੋ ਕਿ ਇਹ ਚੀਜ਼ਾਂ ਹੁਣ ਅਸੀਂ ਠੀਕ ਨਹੀਂ ਕਰ ਸਕਦੇ। ਔਰ ਦੂਜੀ ਗੱਲ ਇਹ ਆ ਕਿ ਇਕੱਲਾ ਅਕਾਲੀਆਂ ਨੇ ਪੰਜਾਬ ਤੇ ਰਾਜ ਨਹੀਂ ਕੀਤਾ, ਕੁਛ ਰਾਜ ਤੁਸੀਂ ਵੀ ਕੀਤਾ। ਜੇ ਆਪਾਂ ਅਤੀਤ ਦੇ ਵਿੱਚ ਵੇਖੀਏ ਤਾਂ ਇਹ ਸਥਿਤੀ ਆਈ ਕਿਉਂ ਆ ਕਿ ਪੰਜਾਬ ਵਰਗਾ ਸੂਬਾ ਅੱਜ ਇੰਨਾ ਜ਼ਿਆਦਾ ਮੰਦਹਾ ਲਿਆ ਕਿ ਉਹਦੇ ਕੋਲ ਤਨਖਾਹਾਂ ਨਹੀਂ ਕੱਢ ਹੁੰਦੀਆਂ। ਇਹ ਸਥਿਤੀ 'ਚ ਆਇਆ ਕਿਵੇਂ ਆ ਪੰਜਾਬ? ਕੌਣ ਬੰਦਾ ਲੈ ਕੇ ਆਇਆ? ਅੱਜ ਵੀ ਤੁਸੀਂ ਕੀ ਕਰਦੇ ਹੋ? ਆ ਸ਼ਰਾਬ ਦਾ ਕਾਰੋਬਾਰ ਤੁਸੀਂ ਕਿਹਨਾਂ ਲੋਕਾਂ ਨੂੰ ਦੇ ਰੱਖਿਆ? ਇਹ ਟਰਾਂਸਪੋਰਟ ਮਾਫੀਆ ਕੌਣ ਚਲਾ ਰਿਹਾ? ਰੇਤ ਮਾਫੀਆ ਕੌਣ ਚਲਾ ਰਿਹਾ? ਇੱਥੇ ਬਦਲੀਆਂ ਤੱਕ ਦੇ ਮਹੀਨੇ ਲੈ ਜਾਂਦੇ ਆ। ਸੋ ਇਹ ਸਾਰਾ ਕੁਛ ਕੌਣ ਕਰ ਰਿਹਾ? ਮਲਾਈ ਕੌਣ ਖਾ ਰਿਹਾ? ਇਹ ਹੁਣ ਤਾਂ ਨਹੀਂ ਕਾਲੀ ਬੈਠੇ ਇੱਥੇ, ਜੇ ਨਵਜੋਤ ਸਿੰਘ ਸਿੱਧੂ ਪਾਲਿਸੀ ਲੈ ਕੇ ਆਇਆ ਸੀਗਾ ਕਿ ਰੇਤ ਆਪਾਂ ਸਰਕਾਰੀ ਢੰਗ ਨਾਲ ਵੇਚੀਏ ਇੰਨਾ ਫਾਇਦਾ ਹੋ ਜਾਊਗਾ, ਉਹ ਤੁਸੀਂ ਕਿਉਂ ਨਹੀਂ ਕੀਤਾ? ਸ਼ਰਾਬ ਦਾ ਕਾਰੋਬਾਰ ਕਿਉਂ ਅੱਜ ਵੀ ਚੰਦ ਬੰਦਿਆਂ ਦੇ ਹੱਥਾਂ 'ਚ ਆ, ਜਦ ਕਿ ਪੰਜਾਬ ਬਹੁਤ ਵੱਡੀ ਮੰਡੀ ਹੈ ਸ਼ਰਾਬ ਦੀ। ਸੋ ਇਹ ਚੀਜ਼ਾਂ ਠੀਕ ਤੁਸੀਂ ਕਰਨੀਆਂ ਨੇ। ਇਹ ਚੀਜ਼ਾਂ ਠੀਕ ਕਰਨ ਵਾਸਤੇ ਹੀ ਲੋਕਾਂ ਨੇ ਤੁਹਾਨੂੰ ਚੁਣਿਆ। ਜੇ ਅਕਾਲੀਆਂ ਨੇ ਇਕੋਨਮੀ ਦਾ ਭੱਠਾ ਬਿਠਾ ਲਿਆ ਜਾਂ ਪੰਜਾਬ ਦਾ ਨੁਕਸਾਨ ਕੀਤਾ ਤਾਂ ਹੀ ਤੇ ਉਹਨਾਂ ਨੂੰ ਸਜ਼ਾ ਮਿਲੀ ਆ। ਲੋਕਾਂ ਨੇ ਤੁਹਾਨੂੰ ਤਾਂ ਹੀ ਚੁਣਿਆ ਕਿ ਤੁਸੀਂ ਠੀਕ ਕਰੋ। ਲੋਕਾਂ ਨੇ ਇਸ ਕਰਕੇ ਥੋੜਾ ਨਾ ਤੁਹਾਨੂੰ ਚੁਣਿਆ ਕਿ ਜੀ ਅਸੀਂ ਇੱਕੋ ਹੀ ਰਾਗ ਜਿਹੜਾ ਫੜ ਲਈਏ ਕਿ ਫਲਾਣਿਆਂ ਨੇ ਖਰਾਬ ਕਰ ਦਿੱਤਾ। ਜੇ ਹਾਂ ਹੀ ਚੀਜ਼ ਕਹਿਣੀ ਹੈ ਤੇ ਲੋੜ ਹੀ ਨਹੀਂ ਸੀ ਸਰਕਾਰ ਚੁਣਨ ਦੀ। ਹਾਂ ਗੱਲ ਤੇ ਕੋਈ ਵੀ ਬੈਠਾ ਕਿ ਅਫਸਰ ਚੌਥੇ ਦਿਨ ਕਹਿ ਦਿੰਦਾ ਕਿ ਨਹੀਂ ਜੀ ਆਹ ਸਥਿਤੀ ਖਰਾਬ ਕਰਤੀ ਸਰਕਾਰਾਂ ਨੇ, ਹੁਣ ਅਸੀਂ ਹਿਸਾਬ ਕਿਤਾਬ ਨਾਲ ਚਲਾਈ ਚੱਲਦੇ ਜਿੱਦਾਂ ਚੱਲਦਾ। ਤਾਂ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਕੋਈ ਮਾਇਨੇ ਨਹੀਂ ਰੱਖਦੀਆਂ। ਕੈਪਟਨ ਸਾਹਿਬ ਨੂੰ ਕੁਛ ਕਰਕੇ ਦਿਖਾਉਣਾ ਪਊਗਾ, ਜੇ ਨਹੀਂ ਤੇ ਘੱਟੋ ਘੱਟ ਫੇਰ ਹੱਥ ਜੋੜ ਕੇ ਪੰਜਾਬ ਨੂੰ ਕਹਿ ਦੇਣ ਕਿ ਭਾਈ ਸਾਥੋਂ ਇਹ ਸਟੀਅਰਿੰਗ ਨਹੀਂ ਸਮਝਦਾ, ਚੁੱਪ ਕਰਕੇ ਗੱਡੀ ਲੈ ਲਓ ਭਾਈ। ਜੀ ਬਿਲਕੁਲ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਫੇਰ ਭਖਿਆ ਆ ਹੁਣ ਚੰਡੀਗੜ੍ਹ ਏਅਰਪੋਰਟ ਦਾ ਮਸਲਾ। ਦੇਖੋ ਬੀਬੀ ਕਿਰਨ ਖੇਰ ਨੇ ਅੱਜ ਚੱਕ ਦਿੱਤਾ ਮਸਲਾ। ਅਸਲ ਦੇ ਵਿੱਚ ਕੀ ਹੋਇਆ ਕਿ ਪੰਜਾਬ ਸਰਕਾਰ ਨੇ ਨਾ ਆਪਣੇ ਕਾਗਜ਼ਾਂ ਦੇ ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕਰ ਦਿੱਤਾ ਮੋਹਾਲੀ ਏਅਰਪੋਰਟ। ਵੈਸੇ ਬਣਿਆ ਤਾਂ ਮੋਹਾਲੀ ਦੀ ਜ਼ਮੀਨ ਦੇ ਵਿੱਚ, ਪੰਜਾਬ ਦੀ ਜ਼ਮੀਨ 'ਚ ਆ, ਪਰ ਉਹਦੇ 'ਚ ਕੀ ਆ ਕਿ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਹਰਿਆਣੇ ਦੀ, ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹੁੰਦਾ ਸੀ, ਇਹਨਾਂ ਨੇ ਚੰਗਾ ਸਰਮਾਇਆ ਉਹਦੇ 'ਚ ਇਨਵੈਸਟ ਕੀਤਾ ਹੋਇਆ, ਤਾਂ ਚੰਡੀਗੜ੍ਹ ਦਾ ਨਾਂ ਨਾਲ ਲੱਗ ਗਿਆ ਫਰੀ ਦੇ ਵਿੱਚ। ਸੋ ਉਸ ਤੋਂ ਬਾਅਦ ਇਹਦਾ ਇੱਕ ਰੌਲਾ ਚੱਲਦਾ, ਤੁਹਾਨੂੰ ਪਤਾ ਹੀ ਆ। ਹਰਿਆਣੇ ਵਾਲੇ ਜਦੋਂ ਆਏ ਸੀ ਜੇ ਨਵੇਂ ਜਿਹੜੇ ਖੱਟਰ ਹੋ ਰਹੀ, ਇਹਨਾਂ ਨੇ ਤਾਂ ਮੰਗਲ ਸੈਨ ਦੇ ਨਾਂ ਤੇ ਘਲਤਾ ਸੀ ਪ੍ਰਪੋਜ਼ਲ ਕਿ RSS ਦਾ ਜਿਹੜਾ ਆਗੂ ਸੀਗਾ ਮੰਗਲ ਸੈਨ, ਉਹਦੇ ਨਾਮ ਤੇ ਹੀ ਰੱਖ ਦਿਓ। ਫਿਰ ਰੌਲਾ ਪੈ ਗਿਆ। ਉਸ ਤੋਂ ਬਾਅਦ ਮੰਗ ਉੱਠੀ
ਕਿ ਕੋਈ ਕਹਿੰਦਾ ਸੀਗਾ ਕਿ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖ ਦਿਓ, ਕੋਈ ਕਹਿੰਦਾ ਭਗਤ ਸਿੰਘ ਦੇ ਨਾਮ ਤੇ ਰੱਖ ਦਿਓ। ਤਾਂ ਉਹ ਨਾਲ ਆ ਜਿਹੜਾ ਪੰਗਾ ਸੀਗਾ ਉਹ ਜਿਉਂਦਾ ਤੇ ਹੋ ਰਿਹਾ। ਤਾਂ ਅੱਜ ਜਦੋਂ ਇਹ ਖਬਰਾਂ ਬਾਹਰ ਆਈਆਂ ਕਿ ਪੰਜਾਬ ਸਰਕਾਰ ਨੇ ਨਾਂ ਕੁਛ ਥਾਵਾਂ ਤੋਂ ਬਦਲਿਆ, ਤਾਂ ਫਿਰ ਬੀਬੀ ਕਿਰਨ ਖੇਰ ਜਿਹੜੀ ਆ ਮੈਦਾਨ ਚ ਆ ਗਈ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਉਹ ਇਹਨਾਂ ਕੰਮਾਂ ਤੇ ਹੀ ਆ। ਤਾਂ ਉਹਨੇ ਆਖਿਆ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਂ ਚੰਡੀਗੜ੍ਹ ਏਅਰਪੋਰਟ ਹੀ ਰਹਿਣਾ ਚਾਹੀਦਾ, ਕਿਉਂਕਿ ਮੋਹਾਲੀ ਨੂੰ ਜਾਣਦਾ ਹੀ ਕੌਣ ਆ। ਮਤਲਬ ਜੇ ਮੰਨ ਲਓ ਕੱਲ ਨੂੰ ਕਿਸੇ ਨੇ ਆਨਲਾਈਨ ਬੁਕਿੰਗ ਕਰਨੀ ਆ ਤਾਂ ਉਹਨੇ ਚੰਡੀਗੜ੍ਹ ਦੇ ਨਾਮ ਤੇ ਕਰਨੀ ਹੈ, ਮੋਹਾਲੀ ਵੇਖ ਕੇ ਤੇ ਕਿਸੇ ਨੇ ਕਰਨੀ ਹੈ। ਉਹਨਾਂ ਦਾ ਤਰਕ ਇਹ ਸੀਗਾ। ਤਾਂ ਦੂਸਰੇ ਪਾਸੇ ਹੁਣ ਜਿਹੜੇ ਪੰਜਾਬ ਦੇ ਲੀਡਰ ਆ ਉਹ ਆਪਣੇ ਪੱਧਰ ਤੇ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰਦੇ ਪਏ ਆ ਕਿ ਨਹੀਂ, ਮੋਹਾਲੀ ਨੂੰ ਔਰ ਪੰਜਾਬ ਨੂੰ ਦੁਨੀਆ ਜਾਣਦੀ ਆ ਔਰ ਇੰਡੀਆ ਦੀ ਪਛਾਣ ਜਿਹੜੀ ਉਹ ਪੰਜਾਬ ਦੇ ਨਾਂ ਤੇ ਵੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਸਾਰੇ ਕਹਿੰਦੇ ਕਿ ਠੀਕ ਹੈ ਚੰਡੀਗੜ੍ਹ ਦਾ ਆਪਣਾ ਇੱਕ ਸਟੇਟਸ ਹੈ, ਪਰ ਮੋਹਾਲੀ ਨੂੰ ਤੁਸੀਂ ਇੰਨਾ ਗਿਆ ਗੁਜ਼ਰਿਆ ਨਹੀਂ ਕਹਿ ਸਕਦੇ। ਤਾਂ ਖੈਰ ਇੱਕ ਵਾਰੀ ਫਿਰ ਇਹ ਏਅਰਪੋਰਟ ਵਾਲਾ ਜਿੰਨੇ ਜਿਹੜਾ ਬਾਹਰ ਆ ਗਿਆ। ਪਰ ਇਹਦੇ ਤੇ ਇਹ ਬਹਿਸ ਨਹੀਂ ਹੁੰਦੀ ਕਿ ਇੰਨਾ ਰੁਪਈਆ ਲਾ ਕੇ ਤੁਸੀਂ ਉੱਥੇ ਕੀ ਡੰਗਰ ਬੰਨਣੇ ਆ, ਤੁਸੀਂ ਉੱਥੇ ਤੂੜੀ ਪਾਉਣੀ ਆ। ਇਹਨੂੰ ਚਲਾਓ, ਇੰਟਰਨੈਸ਼ਨਲ ਫਲਾਈਟਾਂ ਚੱਲਣ, ਲੋਕਾਂ ਨੂੰ ਕੋਈ ਸੁੱਖ ਹੋਵੇ, ਚੰਡੀਗੜ੍ਹ ਦਾ ਵੀ ਕਾਰੋਬਾਰ ਵਧੇ, ਮੋਹਾਲੀ ਦਾ ਵੀ ਕਾਰੋਬਾਰ ਵਧੇ। ਉਹ ਕੰਮ ਨਹੀਂ ਕਰਦੇ ਪਏ ਲੀਡਰ ਜਿਹੜੇ ਆ, ਨਾਮ ਤੋਂ ਹੀ ਭਿੜੀ ਜਾਂਦੇ। ਔਰ ਦੇਖੋ ਦੂਜੀ ਗੱਲ ਇਹ ਆ ਕਿ ਮੋਹਾਲੀ ਏਅਰਪੋਰਟ ਦਾ ਨਾਂ ਰੱਖਣ ਦੇ ਨਾਲ ਕੀ ਇਹ ਕਰ ਲੈਣਗੇ। ਮਸਲਾ ਤੇ ਜਿਹੜਾ ਚੰਡੀਗੜ੍ਹ ਦਾ ਸੀਗਾ ਉਹਦੇ ਵਿੱਚ ਪੰਜਾਬ ਸਰਕਾਰ ਹੁਣ ਕਾਗਜ਼ਾਂ 'ਚ ਨਾਂ ਬਦਲ ਕੇ ਕੀ ਹੁੰਦਾ, ਜਿਹੜੀ ਗੱਲ ਕਰਨ ਵਾਲੀ ਸੀ ਕੀਤੀ ਨਹੀਂ ਇਹਨਾਂ ਨੇ। ਜਿਵੇਂ ਆਪਾਂ ਪਿਛਲੀ ਸੁਣਵਾਈ 'ਚ ਵੇਖਿਆ ਸੀਗਾ ਕਿ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਇੱਕ ਚੰਡੀਗੜ੍ਹ ਦਾ ਹੀ ਮਸਲਾ ਸੀ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ, ਤੇ ਇਹਨਾਂ ਨੇ ਕਿਸ ਤਰੀਕੇ ਨਾਲ ਇੱਕ ਐਫੀਡੈਵਿਟ ਪਹਿਲਾਂ ਫਾਈਲ ਕਰਕੇ ਦਾਅਵਾ ਕਰਕੇ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ ਅੱਜ ਵੀ ਹਿੱਸਾ, ਬਾਅਦ ਦੇ ਵਿੱਚ ਦੂਸਰਾ ਐਫੀਡੈਵਿਟ ਕੇਂਦਰ ਨੇ ਜਦੋਂ ਦਾਖਲ ਕੀਤਾ ਉਸ ਤੋਂ ਬਾਅਦ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਕਹਿੰਦੇ ਕਿ ਨਹੀਂ ਪੰਜਾਬ ਦਾ ਤੇ ਹਿੱਸਾ ਹੀ ਹੈ ਨਹੀਂ ਚੰਡੀਗੜ੍ਹ। ਯਾਨੀ ਜਿੱਥੇ ਲੜਾਈ ਲੜਨੀ ਸੀ ਉੱਥੇ ਤੁਸੀਂ ਸਰੈਂਡਰ ਕਰ ਦਿੱਤਾ। ਹੁਣ ਇਹ ਕਾਗਜ਼ੀ ਪੱਤਰੀ ਲੜਾਈ ਆ, ਕਿਹਨੇ ਤੁਹਾਡੀ ਸੁਣਨੀ ਹੈ। ਖੈਰ ਜੋ ਵੀ ਆ, ਇਹਦਾ ਨਾਂ ਜਿਹੜਾ ਉਹ ਆਫੀਸ਼ੀਅਲੀ ਕੁਛ ਕਰਾ ਲੈਣਾ ਚਾਹੀਦਾ, ਚਾਹੇ ਕੁਛ ਵੀ ਹੈ, ਚਾਹੇ ਭਗਤ ਸਿੰਘ ਦੇ ਨਾਮ ਤੇ। ਤਾਂ ਮੇਰੇ ਖਿਆਲ ਦੇ ਨਾਲ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਬੀਬੀ ਕਿਰਨ ਖੇਰ ਨੂੰ ਵੀ ਮੰਨ ਜਾਣਾ ਚਾਹੀਦਾ। ਪਰ ਜੇ ਨਹੀਂ ਤੇ ਇਹੋ ਜਿਹੇ ਪਚੜਿਆਂ 'ਚ ਪੈਣ ਦੀ ਥਾਂ ਤੇ ਸਭ ਤੋਂ ਪਹਿਲਾਂ ਤੇ ਇਹ ਆ ਕਿ ਫਲਾਈਟਾਂ ਫਲੂਟਾਂ ਦਾ ਇੰਤਜ਼ਾਮ ਕੀਤਾ ਜਾਵੇ। ਉਸ ਤੋਂ ਬਾਅਦ ਫਿਰ ਹੋਰ ਨਹੀਂ ਤੇ ਪਰਚੀਆਂ ਪਾ ਲਓ, ਜੋ ਪਰਚੀ ਨਿਕਲ ਆਈ ਠੀਕ ਆ। ਜਿਵੇਂ ਉਹ ਚੰਨੀ ਸਾਹਿਬ ਕਹਿੰਦੇ ਹੁੰਦੇ ਆ ਪਰਚੀਆਂ ਵਾਲਾ ਸਿਸਟਮ ਠੀਕ ਆ। ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਹਰਿਆਣੇ ਸਰਕਾਰ ਨੂੰ ਪੰਜਾਬੀ ਦੇ ਨਾਲ ਐਲਰਜੀ, ਹੁਣ ਤੇਲਗੂ ਕਰ ਦਿੱਤੀ ਪੰਜਾਬੀ ਦੀ ਥਾਂ ਤੇ ਲਾਗੂ। ਦੇਖੋ ਇਹ ਜਦੋਂ ਨਾ ਹਰਿਆਣਾ ਅੱਡ ਹੋਇਆ ਸੀਗਾ, ਜੇ ਤੁਸੀਂ ਦੇਖੋਗੇ ਅਤੀਤ ਦੇ ਵਿੱਚ, ਇਹ ਇਹਨਾਂ ਦੀ ਦੂਜੀ ਭਾਸ਼ਾ ਰਹੀ ਆ ਸ਼ੁਰੂ ਤੋਂ। ਜਿਹੜੇ ਇਹਨਾਂ ਦੇ ਹਰਿਆਣੇ ਦੇ ਪਹਿਲੇ ਚੀਫ ਮਿਨਿਸਟਰ ਸੀਗੇ ਸ਼ਾਇਦ ਬੰਸੀ ਲਾਲ ਸੀਗੇ, ਹੁਣ ਮੈਨੂੰ ਪੱਕਾ ਨਹੀਂ ਪਤਾ, ਜੇ ਮੈਂ ਗਲਤ ਹੋਇਆ ਤਾਂ ਮਾਫ਼ ਕਰਨਾ। ਉਦੋਂ ਹੀ ਇਹਨਾਂ ਨੇ ਦੇਖੋ ਖਿੱਚ ਕੱਢੀ ਸੀਗੀ, ਉਹ ਉਸ ਟਾਈਮ ਖਿੱਚ ਕੱਢੀ ਸੀਗੀ ਪੰਜਾਬੀ ਤੇ। ਡਿੱਗੀ ਖੋਤੀ ਤੋਂ ਗੁੱਸਾ ਘੁਮਿਆਰ ਤੇ ਕਿਤੇ ਬੈਠੇ ਬਿਠਾਇਆ ਨੂੰ ਤੁਹਾਨੂੰ ਹਰਿਆਣਾ ਮਿਲ ਗਿਆ ਹਿੰਦੀ ਬੋਲਦੇ ਇਲਾਕੇ ਨੂੰ। ਔਰ ਦੂਜੀ ਚੀਜ਼ ਇਹਨਾਂ ਨੇ ਇਹ ਖਿੱਚ ਕੱਢੀ ਸਿੱਖਾਂ ਨੂੰ ਚੜਾਉਣ ਵਾਸਤੇ, ਕਿਉਂਕਿ ਤੁਹਾਨੂੰ ਪਤਾ ਲਿਪੀ ਗੁਰਮੁਖੀ ਆ ਜਾਂਦੀ ਆ। ਤਾਂ ਉੱਥੇ ਫਿਰ ਇਹਨਾਂ ਨੇ ਖਿੱਚ ਲਾਉਣ ਵਾਸਤੇ ਇਹ ਗੱਲ ਕਹੀ ਕਿ ਦੇਖੋ ਜੀ ਤੇਲਗੂ ਜਿਹੜੀ ਆ ਉਹ ਸਾਡੀ ਦੂਜੀ ਭਾਸ਼ਾ ਹੋ ਗਈ। ਤਾਂ ਅੱਜ ਵੀ ਤੁਸੀਂ ਵੇਖੋਗੇ ਹੁਣ ਜਿਹੜਾ ਰੌਲਾ ਪਿਆ ਵਾ ਕਿ ਤੇਲਗੂ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਉਣ ਦਾ ਫੈਸਲਾ ਕੀਤਾ, ਇਹ ਸ਼ਾਇਦ ਕੁਛ ਲੋਕਾਂ ਨੂੰ ਇਤਿਹਾਸ ਦੀ ਜਾਣਕਾਰੀ ਦੀ ਘਾਟ ਨਜ਼ਰ ਆਉਂਦੀ ਆ। ਕਿਉਂਕਿ ਇਹਨਾਂ ਨੇ ਹਰਿਆਣਾ ਬਣਦੇ ਸਾਰੇ, ਤੁਸੀਂ ਆਨਲਾਈਨ ਜੇ ਬੈਠੇ ਤੇ ਤੁਸੀਂ ਦੇਖੋ ਉਦੋਂ ਪਹਿਲਾ ਚੀਫ ਮਿਨਿਸਟਰ ਕਿਹੜਾ ਸੀਗਾ, ਤਾਂ ਉਦੋਂ ਹੀ ਤੇਲਗੂ ਨੂੰ ਇਹਨਾਂ ਨੇ ਦੂਜਾ ਦਰਜਾ ਦਿੱਤਾ ਸੀ, ਸਿਰਫ ਤੇ ਸਿਰਫ ਸਿੱਖਾਂ ਨੂੰ ਚੜਾਉਣ ਵਾਸਤੇ ਕਿ ਅਸੀਂ ਤੇਲਗੂ, ਜਦ ਕਿ ਤੇਲਗੂ ਪੜ੍ਹਨ ਵਾਲੇ ਤਾਂ ਉੱਥੇ ਮੇਰੇ ਖਿਆਲ ਦੇ ਨਾਲ ਉਦੋਂ ਉਸ ਟਾਈਮ 1966 ਦੇ ਵਿੱਚ ਲਾ ਲਓ ਕਿ ਮੇਰੇ ਖਿਆਲ ਦੇ ਨਾਲ 100 ਬੰਦਾ ਵੀ ਨਹੀਂ ਹੋਣਾ ਤੇਲਗੂ ਪੜ੍ਹਨ ਵਾਲਾ ਹਰਿਆਣੇ 'ਚ। ਜਦ ਕਿ ਅੱਜ ਦੇ ਦੌਰ 'ਚ ਜੇ ਤੁਸੀਂ ਦੇਖੋਗੇ ਹਿੰਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ, ਲਿਖੀ ਜਾਣ ਵਾਲੀ ਉੱਥੇ ਭਾਸ਼ਾ ਪੰਜਾਬੀ ਆ ਹਰਿਆਣੇ 'ਚ ਜੀ। ਆ ਕਿੰਨੇ ਇਲਾਕੇ ਆ, ਡਾਵਾਲੀ ਤੋਂ ਲੱਗ ਜੋ ਕਾਲਿਆਂ ਵਾਲੀ ਇੱਧਰ ਉੱਪਰੇ ਚਲੋ ਤੁਸੀਂ, ਕਿੰਨੇ ਇਲਾਕੇ ਆ, ਭੇਵਾ, ਚੀਕਾ, ਇਹ ਬਹੁਤ ਸਾਰੇ ਇਲਾਕੇ ਜਿਹੜੇ ਬਹੁਤ ਹੱਦ ਤੱਕ ਪੰਜਾਬੀ ਡੋਮੀਨੇਟਡ ਹੈ। ਤਾਂ ਕਹਿਣ ਦਾ ਭਾਵ ਇਹ ਵਾ ਕਿ ਇਹਨਾਂ ਨੇ ਖਿੱਚ ਕੱਢੀ ਸੀਗੀ। ਇੱਕ ਵਾਰੀ ਫੇਰ ਹੁਣ ਦੱਸਦੇ ਆ ਕਿ ਇਹਨਾਂ ਨੇ ਫੈਸਲਾ ਕੀਤਾ, ਫੈਸਲਾ ਨਹੀਂ, ਫੈਸਲੇ ਨੂੰ ਤਾਂ ਨਵਿਆਇਆ ਹੀ ਆ। ਇਹਦਾ ਹੁਣ ਇਤਰਾਜ਼ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਸੰਧ ਨੇ। ਉਹਨਾਂ ਨੇ ਕਿਹਾ ਕਿ ਹਰਿਆਣਾ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਭਿਆਨ ਤਹਿਤ ਤੇਲਗੂ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਉਣ ਦਾ ਫੈਸਲਾ ਲਿਆ ਗਿਆ, ਜਦਕਿ ਵਰਤਮਾਨ ਵਿੱਚ ਹਰਿਆਣੇ 'ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਆ। ਤਾਂ ਨਹੀਂ, ਇਹ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਕਿਤੇ ਨਾ ਕਿਤੇ ਹੈ ਮਸਲਾ ਜਾਣਕਾਰੀ ਦਾ, ਕਿਉਂਕਿ ਤੇਲਗੂ ਇਹਨਾਂ ਨੇ ਉਦੋਂ ਹੀ
ਉਦੋਂ ਹੀ ਦੂਜੇ ਦਰਜੇ ਦੀ ਭਾਸ਼ਾ ਰੱਖ ਦਿੱਤੀ ਸੀ। ਪਰ ਜੋ ਵੀ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਖੋ ਜਿਹੜੇ ਲੋਕ ਉੱਥੇ ਪੰਜਾਬੀ ਪੜ੍ਹਦੇ ਆ, ਪੰਜਾਬੀ ਬੋਲਦੇ ਆ, ਉਹਨਾਂ ਨੂੰ ਉਸ ਆਧਾਰ ਤੇ ਜਿਹੜੀ ਆ ਤਾਲੀਮ ਦਿੱਤੀ ਜਾਣੀ ਚਾਹੀਦੀ ਆ। ਇਹ ਵਿਤਕਰਾ ਜਿਹੜਾ ਭਾਸ਼ਾ ਨਾਲ ਨਹੀਂ ਹੋਣਾ ਚਾਹੀਦਾ। ਦੇਖੋ ਆਪਣੇ ਸਕੂਲਾਂ ਤੇ ਇੱਥੇ ਪੰਜਾਬੀ ਦੇ ਸਕੂਲਾਂ ਦੇ ਵਿੱਚ ਵੀ ਹਿੰਦੀ ਪੜ੍ਹਾਈ ਜਾਂਦੀ ਹੈ। ਜੇ ਕੋਈ ਪੜ੍ਹਨਾ ਚਾਹੁੰਦਾ ਪੜ੍ਹੀ ਜਾਂਦਾ, ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਇਹ ਜੋ ਸੀਗਾ, ਇਹ ਨਫ਼ਰਤੀ ਭਾਵ ਦੇ ਵਿੱਚੋਂ ਨਿਕਲਿਆ ਸੀਗਾ, ਔਰ ਇਹ ਵਰਤਾਰੇ ਨੇ ਭਾਸ਼ਾ ਦਾ ਬਹੁਤ ਨੁਕਸਾਨ ਕੀਤਾ। ਤੁਸੀਂ ਪਾਕਿਸਤਾਨ 'ਚ ਵੀ ਦੇਖ ਲਓ, ਕਿਉਂਕਿ ਲਿਪੀ ਜਿਹੜੀ ਸੀ ਉਹ ਗੁਰਮੁਖੀ ਲਿਪੀ, ਜਿਵੇਂ ਭਾਸ਼ਾ ਦਾ ਧਰਮੀਕਰਨ ਹੋ ਗਿਆ ਨਾ, ਹਿੰਦੀ ਹਿੰਦੂਆਂ ਦੇ ਹਿੱਸੇ ਆ ਗਈ, ਸ਼ਾਹਮੁਖੀ ਉਹਨਾਂ ਦੀ ਰਹਿ ਗਈ, ਤੇ ਗੁਰਮੁਖੀ ਜਿਹੜੀ ਉਹ ਸਿੱਖਾਂ ਦੀ ਬਣ ਗਈ। ਪਰ ਇਹਦੇ ਨਾਲ ਭਾਸ਼ਾ ਦਾ ਨੁਕਸਾਨ ਹੁੰਦਾ, ਦੇਖ ਰਿਹਾ ਜੀ। ਤੇ ਦੱਸੇ ਜਾਵਾਂ ਜੇ ਹਰਿਆਣੇ ਦਾ ਜਿਹੜਾ ਪਹਿਲਾ ਸੀਗਾ ਮੁੱਖ ਮੰਤਰੀ ਭਗਵਤੀ ਦਿਆਲ ਸ਼ਰਮਾ, ਜਿਹੜਾ ਉਹ ਸੀਗਾ ਝੱਜਰ ਤੋਂ MLA ਸੀਗਾ। ਤੇ ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਉੜੀਸਾ ਸਰਕਾਰ ਨੇ ਹੁਣ ਪ੍ਰਵਾਨ ਕੀਤੀ ਹੈ ਸਿੱਖਾਂ ਦੀ ਮੰਗ, ਗੁਰਦੁਆਰਾ ਮੰਗੂ ਮੱਠ ਦੀ ਹੋਵੇਗੀ ਮੁੜ ਉਸਾਰੀ। ਦੇਖੋ, ਇਹ ਬੈਂਸ ਬ੍ਰਦਰਸ ਨੇ ਕਾਫੀ ਉੱਥੇ ਜਾ ਕੇ ਹੱਲਾ ਗੁੱਲਾ ਕੀਤਾ। ਹੱਲਾ ਗੁੱਲਾ ਤਾਂ ਭਾਵੇਂ ਇਹ ਨਹੀਂ ਕਿ ਡਾਂਗ ਸੋਟਾ ਖੜਕਾ ਦਿੱਤਾ ਉੱਥੇ ਇਹਨਾਂ ਨੇ, ਕਿਉਂਕਿ ਜਦੋਂ ਹੱਲਾ ਗੁੱਲਾ ਆਪਾਂ ਕਹਿੰਦੇ ਜਾਂ ਬੈਂਸ ਨਾ ਲੈਂਦੇ ਆ ਤੇ ਕੁਛ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਕਿ ਇਹਨਾਂ ਨੇ ਅੱਜ ਕਿੱਥੇ ਜਾ ਕੇ ਸਿਆਪਾ ਪਾ ਲਿਆ। ਤਾਂ ਇਹ ਉੱਥੇ ਗਏ ਆ ਉੜੀਸਾ ਦੇ ਵਿੱਚ, ਇਹਨਾਂ ਨੇ ਹਿਲਜੁਲ ਕੀਤੀ ਆ, ਕਿਉਂਕਿ ਰਿਪੋਰਟਾਂ ਆ ਰਹੀਆਂ ਸੀਗੀਆਂ ਕਿ ਉੱਥੇ ਮੰਗੂ ਮੱਠ ਢਾਇਆ ਜਾ ਰਿਹਾ, ਪਰ ਸੁਣਵਾਈ ਕਿਤੇ ਨਹੀਂ ਹੋ ਰਹੀ। ਤਾਂ ਇੱਥੋਂ ਕੁਛ ਪੱਤਰਕਾਰ, ਜਿੱਦਾਂ ਨੀਲ ਭਲਿੰਦਰ ਸਿੰਘ ਪੱਤਰਕਾਰ ਹੈ ਸਪੋਕਸਮੈਨ ਦਾ, ਉਹ ਗਿਆ, ਉਹਨੇ ਕਾਫੀ ਆਲਾ ਰਿਪੋਰਟਿੰਗ ਕੀਤੀ। ਉਸ ਤੋਂ ਬਾਅਦ ਜਦੋਂ ਰਿਪੋਰਟਾਂ ਚੱਲੀਆਂ, ਫਿਰ ਬਹਿਸ ਹੋਈ ਵੀ ਚਲੇ ਗਏ। ਇਹਨਾਂ ਨੇ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ। ਉਸ ਤੋਂ ਬਾਅਦ ਗਵਰਨਰ ਨੂੰ ਮੈਮੋਰੰਡਮ ਵੀ ਦਿੱਤਾ। ਹੁਣ ਦੱਸਦੇ ਆ ਕਿ ਇਹਨਾਂ ਨੇ ਜਿਹੜੀ ਉੱਥੋਂ ਖਬਰ ਭੇਜੀ ਆ, ਉਹ ਖੁਸ਼ਗਵਾਰ ਖਬਰ ਭੇਜੀ ਆ। ਇਹ ਕਹਿੰਦੇ ਆ ਕਿ ਉੱਥੋਂ ਦੀ ਸਰਕਾਰ ਨੇ ਮੰਨ ਲਿਆ ਕਿ ਮੰਗੂ ਮੱਠ ਜਿਹੜਾ ਹੈ ਉਹ ਨਹੀਂ ਢਾਇਆ ਜਾਊਗਾ, ਮਤਲਬ ਕਿ ਉਹਦੀ ਜਿਹੜੀ ਉਸਾਰੀ ਹੈ ਜਿਉਂ ਦੀ ਤਿਉਂ ਰਹੂਗੀ। ਤਾਂ ਉਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ। ਤੇ ਜੇ ਇਹ ਗੱਲ ਸਹੀ ਆ, ਇਹ ਗੱਲ ਠੀਕ ਆ, ਸੱਚੀ ਆ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕੰਮ ਕੀਤਾ ਬੈਂਸਾਂ ਨੇ। ਦੇਖੋ, ਬੈਂਸਾਂ ਦੀ ਰਾਜਨੀਤੀ ਦੇ ਨਾਲ ਕੋਈ ਸਹਿਮਤੀ ਰੱਖੇ ਜਾਂ ਨਾ ਰੱਖੇ, ਹਰ ਇੱਕ ਬੰਦਾ ਆਜ਼ਾਦ ਹੈ ਆਪਣਾ ਵਿਚਾਰ ਬਣਾਉਣ ਵਾਸਤੇ, ਆਪਣੀ ਧਾਰਨਾ ਬਣਾਉਣ ਵਾਸਤੇ। ਪਰ ਜੇ ਇਸ ਤਰ੍ਹਾਂ ਦਾ ਕੰਮ ਕੀਤਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਾਮਲੇ 'ਚ ਜੇ ਰੁਖ ਦਿਖੀ ਕਾਫੀ ਢਿੱਲਾ ਜਾ ਰਿਹਾ ਸੀ, ਤਾਂ ਇਹ ਹਾਲੇ ਥੋੜਾ ਸਲਾਹ ਮਸ਼ਵਰਾ ਹੀ ਕਰ ਰਹੇ ਸੀ, ਕਮੇਟੀ ਬਣਾ ਰਹੇ ਸੀਗੇ, ਇਤਿਹਾਸਿਕ ਤੱਥਾਂ ਦੀ ਜਾਂਚ ਪੜਤਾਲ ਕਰ ਰਹੇ ਸੀਗੇ। ਪਰ ਉਦੋਂ ਤੱਕ ਕੁਛ ਪੱਤਰਕਾਰਾਂ ਨੇ ਜਾਂ ਕੁਛ ਇਹ ਬੈਂਸ ਬ੍ਰਦਰਸ ਜਿੱਦਾਂ ਦੇ ਹੈਗੇ ਆ ਰਾਜਨੀਤਿਕ ਲੋਕ, ਇਸ ਤਰੀਕੇ ਦੇ ਕੁਛ ਰਾਜਨੀਤਿਕ ਲੋਕਾਂ ਨੇ ਇਸ ਮੁੱਦੇ ਨੂੰ ਜਿਸ ਢੰਗ ਨਾਲ ਚੁੱਕਿਆ, ਮੈਂ ਕਹੂੰਗਾ ਕਿ ਵਧੀਆ ਚੀਜ਼ ਆ। ਤੇ ਜੇ ਹੱਲ ਹੋ ਗਿਆ ਤਾਂ ਬਹੁਤ ਵਧੀਆ, ਤੇ ਜੇ ਇਸ ਤਰ੍ਹਾਂ ਹੋ ਸਕਦਾ ਤੇ ਫਿਰ ਗਿਆਨ ਗੋਦੜੀ ਗੁਰਦੁਆਰਾ ਜਿਹੜਾ ਉਧਰਲੇ ਪਾਸੇ ਵੀ ਧਿਆਨ ਕਰ ਲੈਣਾ ਚਾਹੀਦਾ, ਕਿਉਂਕਿ ਉਹ ਮਸਲਾ ਹਾਈ ਕੋਰਟ 'ਚ ਚਲੇ ਗਿਆ। ਤੇ ਜੇ ਇਸ ਤਰ੍ਹਾਂ ਦਾ ਇੱਕ ਦਬਾਅ ਬਣਾਇਆ ਜਾਵੇ, ਚਲੋ ਕੋਰਟ ਦੇ ਵਿੱਚ ਜੋ ਫੈਸਲਾ ਹੋਣਾ ਸੋ ਹੋਣਾ, ਜੇ ਪ੍ਰਸ਼ਾਸਕੀ ਤੌਰ ਤੇ ਨਿਬੜ ਜਾਵੇ ਤੇ ਬਹੁਤ ਵਧੀਆ ਕੰਮ ਹੈ ਉਹ ਜੀ। ਪਰ ਬੜੀ ਅਫਸੋਸ ਵਾਲੀ ਗੱਲ ਹੈ ਵੀ ਜਿਹੜੀ ਸਿੱਖਾਂ ਦੀ ਜਿਹੜੀ ਸੰਸਥਾ ਬਣੀ ਆ, ਜਿਨ੍ਹਾਂ ਦਾ ਕੰਮ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਲਾ ਆ, ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਪਿੱਛੇ ਫਾਡੀ ਜਿਹੜੇ ਨਜ਼ਰ ਆਏ ਆ, ਉਹਨਾਂ ਦੇ ਵੱਲੋਂ ਬਹੁਤ ਘੱਟ ਜਿਹੜੀਆਂ ਗੱਲਾਂ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਫਸਲਾਂ ਦੀ ਖਰੀਦ ਖਤਮ ਹੋਣ ਤੇ ਕਿਸਾਨਾਂ ਦੇ ਵਿੱਚ ਬੇਚੈਨੀ ਉਸਨੇ ਵਧਾਈ ਆ। ਦੇਖੋ, ਇਹ ਨਾ ਬੀਬੀ ਨਿਰਮਲਾ ਸੀਤਾਰਮਨ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਹੋਈ ਸੀਗੀ ਮੀਟਿੰਗ। ਜਿਹੜਾ ਹੁਣ ਇਹਨਾਂ ਨੇ ਬਜਟ ਲੈ ਕੇ ਆਉਣਾ, ਬਜਟ ਤੋਂ ਪਹਿਲਾਂ ਜਿਸ ਤਰ੍ਹਾਂ ਦੀਆਂ ਮੁਲਾਕਾਤਾਂ ਹੁੰਦੀਆਂ, ਤਾਂ ਉਹਦੇ ਬਾਅਦ ਇਹਨਾਂ ਨੇ ਜਿਹੜੇ ਪ੍ਰੈਸ ਨੋਟ ਜਾਰੀ ਕੀਤੇ ਸਨ ਜਾਂ ਜਿਹੜੀਆਂ ਖਬਰਾਂ ਲਵਾਈਆਂ ਸੀ, ਉਹਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਜੀ ਅਸੀਂ ਮੰਗ ਕੀਤੀ ਆ ਕਿ MSP ਜਿਹੜਾ ਉਹ ਜਾਰੀ ਰੱਖਿਆ ਜਾਵੇ। ਤਾਂ ਲੋਕਾਂ ਦਾ ਮੱਥਾ ਠਣਕਿਆ ਸੀਗਾ ਕਿ MSP ਤਾਂ ਬੜੇ ਲੰਮੇ ਸਮੇਂ ਤੋਂ ਜਾਰੀ ਆ, ਜਾਰੀ ਰੱਖਣ ਦੀ ਅਪੀਲ ਇਹਨਾਂ ਨੇ ਕਾਹਤੋਂ ਕੀਤੀ ਆ। ਤਾਂ ਮਨਪ੍ਰੀਤ ਸਿੰਘ ਬਾਦਲ ਨੇ ਆ ਕੇ ਪੰਜਾਬ ਦੇ ਕਿਸਾਨਾਂ ਨਾਲ ਉਹ ਗੱਲ ਸਾਂਝੀ ਨਹੀਂ ਕੀਤੀ। ਪਰ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਸਰਕਾਰ ਜਿਹੜੀ ਉਹ ਕਿਤੇ ਨਾ ਕਿਤੇ ਮਨ ਬਣਾ ਚੁੱਕੀ ਆ ਕਿ ਮੰਡੀਕਰਨ ਸਿਸਟਮ ਨੂੰ ਤੋੜ ਦਿੱਤਾ ਜਾਵੇ, ਖੁੱਲੀ ਮੰਡੀ ਦੇ ਹਵਾਲੇ ਕਰ ਦਿੱਤਾ ਜਾਵੇ ਕਿਸਾਨ ਨੂੰ, ਔਰ ਜਿਹੜੀ MSP ਦੀ ਵਿਵਸਥਾ ਹੈ ਤਾਂ ਉਸ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇ। ਤਾਂ ਇਹਦਾ ਹੁਣ ਜਿਹੜੀਆਂ ਹੈਗੀਆਂ ਨੇ ਕਿਸਾਨ ਜਥੇਬੰਦੀਆਂ, ਉਹਨਾਂ ਨੇ ਨੋਟਿਸ ਲਿਆ ਵਾ, ਉਹ ਹੁਣ ਰੌਲਾ ਪਾਉਂਦੇ ਪਏ ਕਿ ਇਹ ਬਿਲਕੁਲ ਬਰਬਾਦੀ ਦਾ ਬੂਹਾ ਖੋਲਣ ਵਾਲੀ ਗੱਲ ਆ ਕਿਸਾਨਾਂ ਵਾਸਤੇ ਜੋ ਤੁਸੀਂ ਕਰ ਰਹੇ ਹੋ। ਔਰ ਵੈਸੇ ਇਹ ਲੰਮੇ ਸਮੇਂ ਤੋਂ ਬਾਹਰ ਚੇਤਾਵਨੀ ਦਿੰਦੇ ਆਏ ਆ ਕਿ ਇਹਨਾਂ ਨੇ ਮੰਡੀਆਂ ਤੋੜ ਦੇਣੀਆਂ, ਕਿਸਾਨ ਨੂੰ ਖੁੱਲੇ ਵਪਾਰੀਆਂ ਦੇ ਹੱਥ ਖੁੱਲੀ ਮੰਡੀ ਦੇ ਵਿੱਚ ਇਹਨਾਂ ਨੇ ਪਾ ਦੇਣਾ ਵਾ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣੇ ਦਾ ਕਿਸਾਨ ਜਿਹੜਾ ਉਹ ਤਬਾਹ ਹੋਏਗਾ।
ਇਹ ਲੰਮੇ ਸਮੇਂ ਤੋਂ ਚੇਤਾਵਨੀ ਆ ਰਹੀਆਂ। ਕਿਉਂ? ਇਹਦਾ ਇੱਕ ਕਾਰਨ ਹੈ WTO ਹੋਇਆ ਪਿਆ, ਉਸ ਤੋਂ ਇਲਾਵਾ ਕਈ ਹੋਰ ਕੌਮਾਂਤਰੀ ਸਮਝੌਤੇ ਆ ਜਿਹੜੇ ਉਹ ਇਹਨਾਂ ਦੇ ਹੋਏ ਹੋਏ, ਜਿਹਦੇ ਵਿੱਚ ਖੁੱਲੇ ਵਪਾਰ ਦੀ ਕਿਤੇ ਨਾ ਕਿਤੇ ਇਹਨਾਂ ਨੇ ਹਾਮੀ ਭਰੀ ਹੋਈ ਆ। ਤਾਂ ਉਸ ਹਾਮੀ ਤੇ ਇਹਨਾਂ ਨੂੰ ਫੁੱਲ ਅੱਜ ਨਹੀਂ ਕੱਲ੍ਹ ਚਾੜਨੇ ਪੈਣੇ ਆ, ਤੇ ਉਹਦੇ ਨਾਲ ਇਹ ਫਿਰ ਕਿਸਾਨਾਂ ਦੇ ਫੁੱਲ ਤਾਰਨਗੇ, ਫੁੱਲ ਤਰ ਜਾਣੇ ਕਿਸਾਨਾਂ ਦੇ, ਜਿਹੜਾ ਮਾੜਾ ਮੋਟਾ ਕੋਈ ਕਿਸਾਨ ਬਚਿਆ। ਤਾਂ ਬਹਰਹਾਲ ਇਹਨਾਂ ਨੇ ਹੁਣ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਸਰਕਾਰ ਦੇ ਨਾਲ ਹੁਣ ਆਡਾ ਲਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਜਨਵਰੀ ਦੀ 8 ਤੋਂ ਇਹਨਾਂ ਨੇ ਅੰਦੋਲਨ ਛੇੜਨ ਦਾ ਫੈਸਲਾ ਲਿਆ ਵਾ। ਤਾਂ ਦੇਖਦੇ ਹਾਂ, ਕਿਉਂਕਿ ਅੱਗੇ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਕੋਈ ਕਿਸਾਨ ਅੰਦੋਲਨ ਜੋਬਨ ਤੇ ਚਲੇ ਜਾਂਦਾ ਉਹਦਾ ਫਿਰ ਇਹ ਰੁਖ ਦੇਖਦੇ ਆ, ਕਿਉਂਕਿ ਬਹੁਤ ਵੱਡੀ ਵਸੋਂ ਜਿਹੜੀ ਆ ਉਹ ਖੇਤੀ ਦੇ ਨਾਲ ਜੁੜੀ ਆ। ਜਦੋਂ ਫਿਰ ਇਹਨਾਂ ਨੂੰ ਲੱਗਦਾ ਕਿ ਵੋਟ ਦਾ ਨੁਕਸਾਨ ਹੋ ਸਕਦਾ, ਫਿਰ ਕਈ ਵਾਰੀ ਪੈਂਟ ਦਾ ਬਦਲ ਵੀ ਲੈਂਦੇ ਆ। ਤਾਂ ਬਹਰਹਾਲ ਇਸ ਚੀਜ਼ ਨੂੰ ਹਾਲੇ ਗੁਪਤ ਤੌਰ ਤੇ ਇਸੇ ਕਰਕੇ ਰੱਖਿਆ ਜਾ ਰਿਹਾ ਵਾ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਕਿਤੇ ਲੋਕ ਭੜਕ ਨਾ ਪੈਣ। ਪਰ ਸਭ ਤੋਂ ਵੱਡੀ ਹੈਰਾਨਗੀ ਮਨਪ੍ਰੀਤ ਸਿੰਘ ਬਾਦਲ ਤੇ ਆਉਂਦੀ ਆ ਕਿ ਉਹਨੇ ਇਹ ਕਿੱਡੇ ਜੇਰੇ ਦੇ ਨਾਲ ਇਹ ਗੱਲ ਅੰਦਰ ਹੀ ਖਾ ਲਈ, ਅੰਦਰ ਹੀ ਦੱਬ ਲਈ ਕਿ MSP ਜਿਹੜੀ ਆ ਉਹ ਬੰਦ ਕੀਤੀ ਜਾ ਸਕਦੀ ਹੈ, ਜਾਂ ਅਨਾਜ ਖਰੀਦ ਦੀ ਜਿਹੜੀ ਉਹ ਵਿਵਸਥਾ ਹੈ ਉਹਨੂੰ ਤੋੜਿਆ ਜਾ ਸਕਦਾ। ਤਾਂ ਹੈਰਾਨਗੀ ਦੀ ਗੱਲ ਆ ਕਿ ਸਕੇ ਕਿਹਦੇ ਬਣ ਰਹੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470